ਕੈਨੇਡਾ ਦੇ ਵਿੱਚ ਜਿਹੜਾ ਵਾਇਲੈਂਸ ਹੈ ਉਹ ਖਾਸ ਕਰਕੇ ਪੰਜਾਬੀਆਂ ਦੇ ਖਿਲਾਫ, ਸਿੱਖਾਂ ਦੇ ਖਿਲਾਫ ਉਹ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ ਤੇ ਇਹਨੂੰ ਕਈ ਤਰੀਕਿਆਂ ਦੇ ਨਾਲ ਹੁਣ ਇਸ ਮਾਮਲੇ ਨੂੰ ਲੈ ਕੇ ਕੈਨੇਡੀਅਨ ਜਿਹੜੇ ਪੰਜਾਬੀ ਸਿੱਖ ਪੋਲੀਟੀਸ਼ੀਅਨ ਨੇ ਉਹਨਾਂ ਦੀ ਘੇਰਾਬੰਦੀ ਵੀ ਸ਼ੁਰੂ ਹੋਈ ਹੈ। ਕੈਨੇਡਾ ਦੇ ਵਿੱਚ ਜਿਹੜੇ ਪੰਜਾਬੀ ਸਿੱਖ ਰਹਿੰਦੇ ਨੇ ਉਹਨਾਂ ਦੇ ਉੱਤੇ ਜਿਹੜੀ ਇਹ ਗੋਲੀ ਬਾਰੀ ਚੱਲ ਰਹੀ ਹੈ, ਘਰਾਂ ਦੇ ਉੱਤੇ ਐਕਸਟੋਰਸ਼ਨ ਦੇ ਕੇਸ ਹੈ, ਉਹ ਹੁਣ ਇਸ ਹੱਦ ਤੱਕ ਵੱਧ ਗਏ ਨੇ ਵੀ ਮਤਲਬ ਪਹਿਲਾਂ ਤਾਂ ਇਹ ਹੁੰਦਾ ਸੀ ਨਾ ਵੀ ਸਰੀ ਤੇ ਬਰੈਂਪਟਨ ਵਾਲੇ ਹੀ ਜਿਹੜੇ ਆਪਣੇ ਲੋਕੀ ਇਹਨੂੰ ਚਿੰਤਾ ਦਾ ਵਿਸ਼ਾ ਮੰਨਦੇ ਸੀਗੇ। ਹੁਣ ਜਿਹੜੀ ਸਾਰੀ ਕੈਨੇਡੀਅਨ ਪੰਜਾਬੀ ਸਿੱਖ ਕਮਿਊਨਿਟੀ ਹੈਗੀ ਆ ਉਹ ਇਹਦੇ ਤੋਂ ਕਾਫੀ ਚਿੰਤਾ ਦੇ ਵਿੱਚ ਲੱਗ ਰਹੀ ਆ। ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਸਰਕਾਰ ਦੇ ਉੱਤੇ ਦਬਾਅ ਪਾਉਣਾ ਸ਼ੁਰੂ ਕੀਤਾ। 2025 ਦੇ ਵਿੱਚ ਹੁਣ ਤੱਕ 100 ਅਜਿਹੀਆਂ ਵਾਰਦਾਤਾਂ ਹੋ ਚੁੱਕੀਆਂ ਜਿਹਦੇ ਵਿੱਚ ਐਕਸਟੋਰਸ਼ਨ ਦਾ ਜਾਂ ਜਿਹੜਾ ਟਾਰਗੇਟਡ ਵਾਇਲੈਂਸ ਦਾ ਜਿਹੜਾ ਕੇਸ ਆ ਉਹ ਸਾਹਮਣੇ ਆਇਆ ਤੇ ਉਹਦੇ ਵਿੱਚੋਂ 78 ਜਿਹੜੇ ਕੇਸਾਂ ਦੇ ਵਿੱਚ ਜਿਹੜੇ 78 ਫੋਰਨ ਨੈਸ਼ਨਲਸ ਆ ਉਹਨਾਂ ਦੇ ਉੱਤੇ CBSA ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਹੈ। ਸੋ ਪਹਿਲਾਂ ਤਾਂ ਜਿਵੇਂ ਇਹਦੇ ਵਿੱਚ ਸੀਗਾ ਵੀ ਬਿਸ਼ਨੋਈ ਗੈਂਗ ਦਾ ਜਿਹੜਾ ਨਾਮ ਹੈ ਉਹ ਆਲਮੋਸਟ ਹਰ ਇੱਕ ਕੇਸ ਦੇ ਵਿੱਚ ਸਾਹਮਣੇ ਆ ਰਿਹਾ ਸੀਗਾ ਤੇ ਜਿਹੜੀ ਸਿੱਖ ਕਹਿ ਰਹੇ ਸੀਗੇ ਵੀ ਹਾਂ ਬਿਸ਼ਨੋਈ ਗੈਂਗ ਕਿਵੇਂ ਹਿੰਦੁਸਤਾਨ ਦੀ ਜੇਲ੍ਹ ਦੇ ਵਿੱਚ ਬਹਿ ਕੇ ਉਹਨੇ ਇਦਾਂ ਦੀਆਂ ਕਾਰਵਾਈਆਂ ਕਰਵਾ ਰਹੇ ਹਨ। ਉਹਦੇ ਵਿੱਚ ਸਰਕਾਰ ਦੇ ਪ੍ਰੈਸ਼ਰ ਪਾਉਣ ਦੇ ਰਿਜ਼ਲਟ ਵਜੋਂ ਜਾਂ ਸਰਕਾਰ ਕੈਨੇਡੀਅਨ ਸਰਕਾਰ ਨੂੰ ਕਹਿਣ ਕਰਕੇ ਉਹਨਾਂ ਨੇ ਜਿਹੜਾ ਬਿਸ਼ਨੋਈ ਗੈਂਗ ਹੈ ਉਹਨੂੰ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਐਲਾਨਤਾ। ਪਰ ਉਹਦੇ ਬਾਵਜੂਦ ਜਿਹੜੀਆਂ ਘਟਨਾਵਾਂ ਹੈ ਉਹਨਾਂ ਦੀ ਗਿਣਤੀ ਦੇ ਵਿੱਚ ਕੋਈ ਘਾਟ ਨਹੀਂ ਆ ਰਹੀ, ਉਹਦੇ ਵਿੱਚ ਕੋਈ ਕਮੀ ਨਹੀਂ ਆ ਰਹੀ। ਸੋ ਇਹਦੇ ਕਰਕੇ ਜਿਹੜੀ ਕਮਿਊਨਿਟੀ ਦੇ ਵਿੱਚ ਕਾਫੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਹੁਣ ਇੰਨੇ ਜ਼ਿਆਦਾ ਗੈਂਗ ਹੋ ਗਏ, ਕੈਨੇਡਾ ਸਰਕਾਰ ਨੂੰ ਵੀ ਉਹਨਾਂ ਦਾ ਪਤਾ ਕਰਨਾ ਔਖਾ ਹੋਇਆ ਪਿਆ ਵੀ ਯਾਰ ਇਹ ਚੱਲ ਕਿੱਥੋਂ ਰਿਹਾ। ਪਰ ਗੱਲ ਦੇਖੋ ਇੰਨੀ ਸੀਰੀਅਸ ਹੈ ਵੀ ਲਗਭਗ ਜਿਹੜੇ ਸਾਰੇ ਮਸ਼ਹੂਰ ਜਿਹੜੇ ਪੰਜਾਬੀ ਸਿਤਾਰੇ ਹੈਗੇ ਆ ਜਿਹਦੇ ਵਿੱਚ ਗਿੱਪੀ ਗਰੇਵਾਲ, AP ਢਿੱਲੋਂ, ਆਪਣੇ ਚੰਨੀ ਨੱਤਾ, ਜਿਹੜਾ ਕਪਿਲ ਸ਼ਰਮਾ ਦੇ ਦੇਖੋ ਕੈਫੇ ਦੇ ਤਾਂ 3 ਵਾਰੀ ਗੋਲੀ ਚੱਲ ਰਹੀ ਹੈ। ਸੋ ਕਾਫੀ ਸੀਰੀਅਸ ਚੱਲ ਰਿਹਾ ਤੇ ਦਰਸ਼ਨ ਸਿੰਘ ਸਾਸੀ ਤਾਂ ਪਿਛਲੇ ਮਹੀਨੇ ਉਹਨਾਂ ਨੂੰ ਮੌਤ ਦੇ ਘਾਟ ਹੀ ਉਤਾਰ ਦਿੱਤਾ ਗਿਆ। ਸੋ ਕਾਫੀ ਸੀਰੀਅਸ ਇਹ ਗੱਲ ਬਣੀ ਹੋਈ ਹੈ ਇੱਥੇ। ਤੁਸੀਂ ਮੰਨੋਗੇ ਵੀ ਇੱਥੇ ਦਾ ਹੁਣ ਹਾਲਾਤ ਇਹ ਬਣ ਚੁੱਕਿਆ ਵੀ ਕਈ ਬਿਜ਼ਨੈਸਿਸ ਬਹੁਤ ਹਿਡਨ ਰਹਿਣ ਲੱਗ ਪਏ। ਜਿਵੇਂ ਪਹਿਲਾਂ ਆਪਣੇ ਦਿਖਾਵੇ ਦਾ ਨਹੀਂ ਸੀ ਰੁਝਾਨ ਹੁੰਦਾ ਪੰਜਾਬੀਆਂ ਦੇ, ਹਾਂਜੀ ਹਾਂ, ਵੀ ਜਦੋਂ ਕੋਈ ਬਹੁਤ ਪੈਸੇ ਜਿਹਦੇ ਕੋਲੇ ਆ ਜਾਂਦੇ ਸੀਗੇ ਉਹ ਮਹਿੰਗੀ ਗੱਡੀ ਲੈ ਲੈਂਦਾ ਸੀ, ਵੱਡੀ ਕੋਠੀ ਲੈ ਲੈਂਦਾ ਸੀ। ਹੁਣ ਏਦਾਂ ਹੈ ਵੀ ਲੋਕੀ ਸਸਤੀ ਗੱਡੀਆਂ 'ਚ ਘੁੰਮਣ ਲੱਗ ਪਏ। ਏਦਾਂ ਦੇ ਵੀ ਬਿਜ਼ਨੈਸਿਸ ਹੈਗੇ ਜਿਹੜੇ ਐ ਵੀ ਯਾਰ ਜੇ ਕਿਸੇ ਨੂੰ ਪਤਾ ਲੱਗ ਗਿਆ ਵੀ ਯਾਰ ਮੇਰਾ ਬਿਜ਼ਨਸ ਚੱਲ ਪਿਆ ਜਾਂ ਮੇਰੇ ਕੋਲੇ 4 ਪੈਸੇ ਹੈਗੇ, ਕਿਤੇ ਮੈਨੂੰ ਫਰਾਤੀਆਂ ਕਾਲਾਂ ਨਾਲ ਲੱਗ ਪੈਣ ਤੇ ਇਹ ਤਾਂ ਜਿਹੜੀਆਂ ਦੇਖੋ 100 ਤੱਕ ਕੇਸਿਸ ਉਹ ਹੈ ਜਿਹਨੇ ਪੁਲਿਸ ਨੂੰ ਦੱਸ ਯਾਰ ਮੈਨੂੰ ਫਰੌਤੀ ਦੀ ਕਾਲ ਆਈ ਹੈ। ਕਿੰਨੇ 100 ਦੇ ਇਹੋ ਜਿਹੇ ਹੋਣਗੇ ਜਿਨ੍ਹਾਂ ਨੇ ਪੈਸੇ ਦਿੱਤੇ ਹੋਣੇ। ਕੀ ਅਮਰੀਕਨ ਟੈਰਿਫਸ ਤੋਂ ਬਾਅਦ ਹੁਣ ਜੇ ਇੱਕ ਦੂਜੇ ਦੇ ਉੱਤੋਂ ਹਟਾ ਰਹੇ ਨੇ ਜਾਂ ਸਹਿਮਤੀਆਂ ਦੇ ਰਹੇ ਨੇ ਤੇ ਕੀ ਕੈਨੇਡੀਅਨ ਇਕਨੋਮੀ ਨੂੰ ਵੀ ਇਹਦਾ ਲਾਹਾ ਮਿਲੂਗਾ, ਲੋਕਾਂ ਨੂੰ ਜੌਬਸ ਦੇ ਰੂਪ ਦੇ ਵਿੱਚ ਜਾਂ ਹੋਰ ਚੀਜ਼ਾਂ ਦੇ ਰੂਪ ਦੇ ਵਿੱਚ? ਹੁਣ ਪਰ ਟੈਰਿਫਸ ਕਰਕੇ ਕੀ ਹੋਇਆ, ਹੁਣ ਪਹਿਲਾਂ ਕੀ ਸੀਗਾ ਜਿਹੜਾ ਮੈਨੀਟੋਬਾ ਜਿੰਨੀ ਚੀਜ਼ ਆਪ ਖਪਾ ਲੇ ਜਿੰਨੀ ਬਾਕੀ ਪ੍ਰੋਵਿੰਸਾਂ ਨੂੰ ਵੇਚਤੀ, ਰਹਿੰਦੀ ਖੁੰਦੀ ਜਾਂ ਜ਼ਿਆਦਾ ਜਿਹੜਾ ਸਾਡਾ ਹਿੱਸਾ ਉਹ ਅਮਰੀਕਾ ਖਰੀਦ ਲਿਆ। ਹੁਣ ਅਮਰੀਕਾ ਨਾਲ ਜਿਹੜੇ ਇਹ ਸੰਬੰਧ ਏਦਾਂ ਹੋਣ ਕਰਕੇ ਜਿਹੜੀ ਅਮਰੀਕਾ ਦੇ ਵਿੱਚ ਖਪਤ ਹੈ ਉਹ ਘਟ ਗਈ ਹੈ। ਸੋ ਉਹਦੇ ਵਿੱਚ ਇੱਕ ਕੋਸ਼ਿਸ਼ ਚੱਲ ਰਹੀ ਹੈ ਵੀ ਚਲੋ ਜਿਹੜੀ ਬਾਕੀ ਦੁਨੀਆ 'ਚ ਖਰੀਦੇ, ਪਰ ਉਹਦੇ 'ਚੋਂ ਕਹਿੰਦੇ ਵੀ ਯਾਰ ਅਸੀਂ ਤਾਂ ਆਪਣੇ ਪ੍ਰੋਵਿੰਸਿਸ ਦੇ ਵਿੱਚ ਵੀ ਨਹੀਂ ਵੇਚ ਰਹੇ ਸਮਾਨ, ਹਨਾ। ਵੀ ਟ੍ਰੇਡ ਬੈਰੀਅਰਸ ਦਾ ਕਈ ਵਾਰੀ ਇਹ ਚੀਜ਼ ਹੈ ਵੀ BC ਨੂੰ ਕੋਈ ਚੀਜ਼ ਚੀਨ ਤੋਂ ਜਾਂ ਮੈਕਸੀਕੋ ਤੋਂ ਮੰਗਵਾਉਣੀ ਜ਼ਿਆਦਾ ਸੌਖੀ ਹੈ ਰਾਦਰ ਦੈਨ ਵੀ ਉਹ ਮੈਨੀਟੋਬਾ ਤੋਂ। ਸੋ ਜਿਹੜੀ ਇਹ ਪੁਸ਼ ਇਹ ਹੈਗੀ ਹੈ ਵੀ ਜੇ ਕੋਈ ਚੀਜ਼ ਸਾਨੂੰ ਕਿਤੋਂ ਬਾਹਰੋਂ ਮੰਗਵਾਉਣੀ ਪੈਂਦੀ ਹੈ ਵੀ ਉਹਦੇ 'ਚ ਅਸੀਂ ਟ੍ਰੇਡ ਬੈਰੀਅਰਸ ਇੰਨੇ ਕੁ ਖਤਮ ਕਰ ਦਈਏ ਵੀ ਯਾਰ ਅਸੀਂ ਆਪਸ 'ਚ ਇੱਕ ਦੂਜੇ ਦਾ ਸਮਾਨ ਖਰੀਦ ਸਕੀਏ। ਤੇ ਉਹ ਜਦੋਂ ਤੋਂ ਪ੍ਰਧਾਨ ਮੰਤਰੀ ਬਣੇ ਸੀਗੇ ਉਹਨਾਂ ਦਾ ਇਸ ਗੱਲ ਤੇ ਜ਼ੋਰ ਲੱਗਿਆ ਹੋਇਆ ਸੀਗਾ। ਪਰ ਫਾਈਨਲੀ ਜਿਹੜਾ ਇਹ ਬਿੱਲ ਹੈ ਉਹ BC ਮਿਨਿਸਟਰ ਜਿਹੜੇ ਜੌਬਸ ਐਂਡ ਇਕਨੋਮਿਕ ਗਰੋਥ ਦੇ ਹੈਗੇ ਰਵੀ ਕਾਲੋ ਹੋਣਾ, ਉਹਨਾਂ ਨੇ ਯੈਲੋ ਨਾਈਫ ਦੇ ਵਿੱਚ ਜਿਹੜਾ ਸਾਈਨ ਕੀਤਾ। ਹੁਣ ਇਹਦੇ ਵਿੱਚ ਜਿਹੜੀਆਂ ਕੋਈ ਵੀ ਜਿਹੜਾ ਸਮਾਨ ਹੈਗਾ ਇੱਕ ਪ੍ਰੋਵਿੰਸ ਤੋਂ ਜਦੋਂ ਦੂਜੇ ਪ੍ਰੋਵਿੰਸ ਦੇ ਵਿੱਚ ਵੇਚਣਾ ਹੈ ਤਾਂ ਉਹਦੇ ਲਈ ਕੋਈ ਐਕਸਟਰਾ ਅਪਰੂਵਲਸ ਦੀ ਲੋੜ ਨਹੀਂ ਹੈਗੀ ਤੇ ਉਹਦੇ ਲਈ ਕੋਈ ਸਪੈਸ਼ਲ ਲੇਬਲਸ ਦੀ ਲੋੜ ਨਹੀਂ ਹੈਗੀ, ਉਹਦੇ ਲਈ ਕਿਸੇ ਸਪੈਸ਼ਲ ਟੈਸਟਿੰਗ ਦੀ ਲੋੜ ਨਹੀਂ ਹੈਗੀ। ਸੋ ਜੇ ਮੈਨੀਟੋਬਾ ਦੇ ਵਿੱਚ ਕੋਈ ਚੀਜ਼ ਪੈਕ ਹੋਈ ਹੈ ਤੇ ਇੱਥੇ ਟੈਸਟ ਹੋਈ ਹੈ ਉਹ ਕਿਊਬੈਕ ਦੇ ਵਿੱਚ ਵੇਚੀ ਜਾ ਸਕਦੀ ਹੈ, ਨੋਵਾ ਸਕੋਸ਼ੀਆ ਦੇ ਵਿੱਚ ਵੇਚੀ ਜਾ ਸਕਦੀ ਹੈ। CBSA ਵੱਲੋਂ ਇਮੀਗ੍ਰੇਸ਼ਨ ਡਿਟੇਨੀ ਫੜਿਆ ਗਿਆ ਸੀਗਾ, ਉਹ ਕੈਲਗਰੀ ਦੇ ਹਸਪੀਟਲ ਦੇ ਵਿੱਚੋਂ ਫਰਾਰ ਹੋ ਗਿਆ ਤੇ ਮੁੰਡਾ ਇਹ ਪੰਜਾਬੀ ਨੌਜਵਾਨ ਦੱਸਿਆ ਜਾ ਰਿਹਾ। ਜਿਹੜੇ ਹੁਣ ਜਿੰਨੇ ਵੀ ਵਰਕਰ ਜਾਂ ਸਟੂਡੈਂਟ ਇੱਥੇ ਹੈਗੇ ਆ ਜਿਨ੍ਹਾਂ ਦੇ ਵਰਕ ਪਰਮਿਟ, ਸਟੂਡੈਂਟ ਪਰਮਿਟ ਜਾਂ ਵਿਜ਼ਟਰ ਵੀਜ਼ੇ ਐਕਸਪਾਇਰ ਹੋ ਰਹੇ ਆ, ਉਹਨਾਂ ਨੂੰ ਜਿਹੜਾ ਇੱਥੋਂ ਹੁਣ ਮੁਲਕ ਦੇ ਵਿੱਚੋਂ ਬਾਹਰ ਕੱਢਣਾ ਇੱਕ ਵੱਡਾ ਮਸਲਾ। ਕੈਨੇਡਾ ਦੇ ਵਿੱਚ ਕੋਈ ਜਿਵੇਂ ਟਰੰਪ ਵਰਗਾ ਲੀਡਰ ਤਾਂ ਹੈ ਨਹੀਂਗਾ ਵੀ ਉਹ
ਇਦਾਂ ਦੇ ਲਾਅ ਪਾਸ ਕਰਦੇ ਵੀ ਯਾਰ ਜਿਹੜਾ ਮਿਲਦਾ ਜ਼ਬਰਦਸਤੀ ਫੜਾ ਕੇ ਚੜਾਈ ਜਾਓ, ਕਿਉਂਕਿ ਜਿਹੜੇ ਨਾਰਮਲ ਲਾਅ ਨੇ ਸੋ ਇੱਕ ਪ੍ਰੋਸੈਸ ਦੇ ਵਿੱਚੋਂ ਜਾਂਦਾ ਤੇ ਬੜਾ ਮਹਿੰਗਾ ਪ੍ਰੋਸੈਸ ਹੈ ਕਿਸੇ ਨੂੰ ਇੱਥੋਂ ਕੱਢਣਾ। ਜੀ ਤੇ ਉਹਦੇ ਵਿੱਚ ਜਿਹੜੇ ਬੰਦੇ ਨੂੰ ਫੜਿਆ ਜਾਂਦਾ ਉਹਦੇ ਹਿਊਮਨ ਰਾਈਟਸ, ਉਹਦੇ ਜਿਹੜੇ ਅਧਿਕਾਰ ਹੁੰਦੇ ਵੀ ਉਹਨੂੰ ਵਧੀਆ ਤਰੀਕੇ ਨਾਲ ਟਰੀਟ ਕੀਤਾ ਜਾਵੇ, ਉਹ ਵੀ ਕੀਤਾ ਜਾਂਦਾ। ਸੋ CBSA ਨੇ ਮਤਲਬ ਕਾਫੀ ਜ਼ੋਰ ਲਾ ਕੇ ਉਹ ਦੇਖਣ ਲੱਗੇ ਹੋਏ ਵੀ ਜਿਹਦੀ ਕੋਈ ਵੀ ਵੀਜ਼ਾ ਮੁੱਕਿਆ ਉਹਨੂੰ ਜਿੰਨੀ ਛੇਤੀ ਤੋਂ ਛੇਤੀ ਤੇ ਕੱਢਿਆ ਜਾ ਸਕੇ। ਉਸੇ ਸੰਬੰਧ ਦੇ ਵਿੱਚ ਇਹ ਹੁਣ ਬਹੁਤ ਜ਼ਿਆਦਾ ਬੰਦੇ ਡਿਪੋਰਟ ਕੀਤੇ ਜਾ ਰਹੇ ਆ। ਤਾਂ ਉਹਨਾਂ ਨੇ ਇੱਕ ਇੰਡੀਅਨ ਨੈਸ਼ਨਲ ਜਗਦੀਪ ਸਿੰਘ ਨੂੰ ਫੜਿਆ ਸੀਗਾ ਡਿਪੋਰਟੇਸ਼ਨ ਲਈ, ਤੇ ਉਹਨਾਂ ਦੀ ਕੋਈ ਮੈਡੀਕਲ ਟੈਸਟ ਲਈ ਉਹਨਾਂ ਨੂੰ ਕੈਲਗਰੀ ਦੇ ਹਸਪਤਾਲ ਦੇ ਵਿੱਚ ਲੈ ਕੇ ਗਏ ਤੇ ਉੱਥੋਂ ਉਹ ਫਰਾਰ ਹੋ ਗਏ। ਸੋ CBSA ਕਹਿ ਰਹੀ ਹੈ ਵੀ ਇਹ ਜਗਦੀਪ ਸਿੰਘ ਦੀ ਉਹਨਾਂ ਨੇ ਫੋਟੋ ਜਾਰੀ ਕਰਕੇ ਕਿਹਾ ਵੀ ਜੇ ਕਿਸੇ ਨੂੰ ਵੀ ਇਹ ਦੇਖਦੇ ਆ ਤਾਂ ਸਾਨੂੰ ਦੱਸੋ। ਪਰ ਇਹ ਇੱਕ ਨਿਗਾ, ਇਦਾਂ ਦੇ ਕਈ ਕੇਸਿਸ ਜਿਹੜੇ ਸਾਹਮਣੇ ਆ ਰਹੇ ਆ ਵੀ ਹੁਣ CBSA ਜਿਹੜੀ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਹੈਗੀ ਹੈ, ਉਹਨਾਂ ਨੂੰ ਪਤਾ ਵੀ ਅਸੀਂ ਫਲਾਣਾ ਬੰਦਾ, ਪਰ ਉਹ ਬੰਦਿਆਂ ਦੀ ਹੁਣ ਉਹ ਆਪਣੇ ਐਡਰੈਸਿਸ ਜਿਹੜੇ ਉਹਨਾਂ ਦੇ ਪੁਰਾਣੇ ਐਡਰੈਸਿਸ ਉੱਥੋਂ ਮੂਵ ਆਊਟ ਹੋ ਗਏ ਆ। ਉਹਨਾਂ ਵਿੱਚੋਂ ਕਈ ਤਾਂ ਇਦਾਂ ਦੇ ਵੀ ਆ ਜਿਹੜੇ ਪ੍ਰਵੀਨ ਜੀ ਬਾਰਡਰ ਟੱਪ ਕੇ ਅਮਰੀਕਾ ਚਲੇ ਗਏ। ਸੋ ਹੁਣ ਉਹਨਾਂ ਨੂੰ ਲੱਭਣਾ ਔਖਾ ਵੀ ਹੋ ਜਾਣਾ। ਤੇ ਬਜਟ ਦੀ ਜ਼ਰੂਰ ਗੱਲ ਕਰਦੇ ਚੱਲੀਏ। ਕੈਨੇਡਾ ਦਾ ਬਜਟ ਹੁਣ ਕੀ ਇਸ਼ਾਰਾ ਕਰਦਾ ਜੀ? ਕੀ ਇਹਦਾ ਭਾਵ ਅਰਥ ਕੀ ਨਿਕਲਦਾ? ਇਹਦਾ ਜੇ ਤੱਤਸਾਰ ਕੱਢੀਏ ਉਹ ਕੀ ਨਿਕਲਦਾ? ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ। ਅਪਡੇਟ ਕੈਨੇਡਾ ਪ੍ਰੋਗਰਾਮ ਸ਼ੁਰੂ ਕਰਦਾ ਪੰਜਾਬੀ ਰੇਡੀਓ USA ਦਾ ਇਹ ਹਮਲਾ ਸੀਗਾ, ਇਹ ਤਹੀਆ ਸੀਗਾ, ਇਹ ਉਪਰਾਲਾ ਤਾਂ ਕਰਕੇ ਸੀਗਾ ਕਿਉਂਕਿ ਕੈਨੇਡਾ ਦੇ ਵਿੱਚ ਵੀ ਆਪਣੀ ਜਿਹੜੇ ਪੰਜਾਬੀਆਂ ਦੀ, ਸਿੱਖਾਂ ਦੀ ਬਹੁਤ ਵੱਡੀ ਗਿਣਤੀ ਆ ਤੇ ਉਹਨਾਂ ਦੇ ਇੱਥੇ ਵੀ ਸਰੋਕਾਰ ਜਿਹੜੇ ਇੱਥੋਂ ਵਾਲਿਆਂ ਦੇ ਕੈਨੇਡਾ ਦੇ ਵਿੱਚ ਤੇ ਕੈਨੇਡਾ ਵਾਲਿਆਂ ਦੇ ਇੱਥੇ ਸਰੋਕਾਰ ਜਿਹੜੇ ਨੇ ਜੁੜੇ ਹੋਏ ਨੇ। ਇਸ ਕਰਕੇ ਅਪਡੇਟ ਕੈਨੇਡਾ ਪ੍ਰੋਗਰਾਮ ਨੂੰ ਸ਼ੁਰੂ ਕਰਨ ਦਾ ਮੰਤਵ ਇਹ ਸੀਗਾ ਕਿ ਕੈਨੇਡਾ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਸ ਬਾਬਤ ਤੁਹਾਨੂੰ ਜਾਣੂ ਕਰਵਾਇਆ ਜਾਵੇ। ਇਹਨਾਂ ਸਾਰੇ ਮਾਮਲਿਆਂ ਦੇ ਉੱਤੇ ਆਪਣੇ ਨਾਲ ਝਾਤਖੋਰੀ ਕਰਦੇ ਨੇ, ਪੜਚੋਲ ਕਰਦੇ ਨੇ ਗੁਰਜਸਪਾਲ ਸਿੰਘ ਜੀ। ਇੱਕ ਵਾਰ ਫਿਰ ਤੋਂ ਗੁਰਜਸਪਾਲ ਸਿੰਘ ਜੀ ਕੈਨੇਡਾ ਤੋਂ ਜੁੜ ਚੁੱਕੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਚਰਚਾਵਾਂ ਨੂੰ ਅੱਗੇ ਤੋਰਦੇ ਹਾਂ। ਗੁਰਜਸਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਕੈਨੇਡਾ ਦੇ ਵਿੱਚ। ਪ੍ਰਵੀਨ ਸ਼ਰਮਾ ਜੀ, ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ, ਪੰਜਾਬੀ TV USA ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਹੁਤ ਹੀ ਨਿੱਘੀ ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਜੇ ਆਪਾਂ ਸ਼ੁਰੂਆਤ ਕਰੀਏ ਇਸੇ ਗੱਲ ਤੋਂ ਹੀ, ਪੰਜਾਬੀਆਂ ਦੇ ਹਿੱਤਾਂ ਨੂੰ ਲੈ ਕੇ ਜਾਂ ਪੰਜਾਬੀਆਂ ਦੇ ਵਿਰੁੱਧ ਜਿਹੜੀ ਹਿੰਸਾ ਭੜਕੀ ਹੋਈ ਹੈ, ਹਿੰਸਾ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਲੰਘੇ ਦਿਨਾਂ ਦਾ ਹਜੇ ਮਹੀਨੇ ਦੀ ਵੀ ਗੱਲ ਨਹੀਂ, ਆਪਾਂ ਦੇਖਿਆ ਕਿ ਦਰਸ਼ਨ ਸਿੰਘ ਸਾਸੀ ਦਾ ਪਹਿਲਾਂ ਘਰ ਤੇ ਗੋਲੀਆਂ ਚੱਲਦੀਆਂ ਨੇ ਤੇ ਉਸ ਤੋਂ ਬਾਅਦ ਮਰਡਰ ਹੋ ਜਾਂਦਾ, ਉਹਨਾਂ ਨੂੰ ਮਾਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਇਹ ਚਰਚਾ ਬਹੁਤ ਅੱਗੇ ਤੁਰਦੀ ਹੈ। ਕੈਨੇਡਾ ਦੇ ਵਿੱਚ ਜਿਹੜਾ ਵਾਇਲੈਂਸ ਹੈ ਉਹ ਖਾਸ ਕਰਕੇ ਪੰਜਾਬੀਆਂ ਦੇ ਖਿਲਾਫ, ਸਿੱਖਾਂ ਦੇ ਖਿਲਾਫ, ਉਹ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ ਤੇ ਇਹਨੂੰ ਕਈ ਤਰੀਕਿਆਂ ਦੇ ਨਾਲ ਹੁਣ ਇਸ ਮਾਮਲੇ ਨੂੰ ਲੈ ਕੇ ਕੈਨੇਡੀਅਨ ਜਿਹੜੇ ਪੰਜਾਬੀ ਪੋਲੀਟੀਸ਼ੀਅਨਸ ਨੇ, ਸਿੱਖ ਪੋਲੀਟੀਸ਼ੀਅਨ ਨੇ, ਉਹਨਾਂ ਦੀ ਘੇਰਾਬੰਦੀ ਵੀ ਸ਼ੁਰੂ ਹੋਈ ਹੈ ਜੀ। ਹਾਂਜੀ, ਸੋ ਜਿਹੜੇ ਕੈਨੇਡਾ ਦੇ ਵਿੱਚ ਜਿਹੜੇ ਪੰਜਾਬੀ ਸਿੱਖ ਰਹਿੰਦੇ ਨੇ ਉਹਨਾਂ ਦੇ ਉੱਤੇ ਜਿਹੜੀ ਇਹ ਗੋਲੀਬਾਰੀ ਚੱਲ ਰਹੀ ਹੈ, ਘਰਾਂ ਦੇ ਉੱਤੇ ਐਕਸਟੋਰਸ਼ਨ ਦੇ ਕੇਸ ਹੈ, ਉਹ ਹੁਣ ਇਸ ਹੱਦ ਤੱਕ ਵੱਧ ਗਏ ਨੇ ਵੀ ਮਤਲਬ ਪਹਿਲਾਂ ਤਾਂ ਇਹ ਹੁੰਦਾ ਸੀ ਨਾ ਵੀ ਸਰੀ ਤੇ ਬਰੈਂਪਟਨ ਵਾਲੇ ਹੀ ਜਿਹੜੇ ਆਪਣੇ ਲੋਕੀ ਇਹਨੂੰ ਚਿੰਤਾ ਦਾ ਵਿਸ਼ਾ ਮੰਨਦੇ ਸੀਗੇ। ਹੁਣ ਜਿਹੜੀ ਸਾਰੀ ਕੈਨੇਡੀਅਨ ਪੰਜਾਬੀ ਸਿੱਖ ਕਮਿਊਨਿਟੀ ਹੈਗੀ ਆ ਉਹ ਇਹਦੇ ਤੋਂ ਕਾਫੀ ਚਿੰਤਾ ਦੇ ਵਿੱਚ ਲੱਗ ਰਹੀ ਆ। ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਸਰਕਾਰ ਦੇ ਉੱਤੇ ਦਬਾਅ ਪਾਉਣਾ ਸ਼ੁਰੂ ਕੀਤਾ। 2025 ਦੇ ਵਿੱਚ ਹੁਣ ਤੱਕ 100 ਅਜਿਹੀਆਂ ਵਾਰਦਾਤਾਂ ਹੋ ਚੁੱਕੀਆਂ ਨੇ ਜਿਹਦੇ ਵਿੱਚ ਐਕਸਟੋਰਸ਼ਨ ਦਾ ਜਾਂ ਜਿਹੜਾ ਟਾਰਗੇਟਡ ਵਾਇਲੈਂਸ ਦਾ ਜਿਹੜਾ ਕੇਸ ਆ ਉਹ ਸਾਹਮਣੇ ਆਇਆ ਤੇ ਉਹਦੇ ਵਿੱਚੋਂ 78 ਜਿਹੜੇ ਕੇਸਾਂ ਦੇ ਵਿੱਚ ਜਿਹੜੇ 78 ਫੋਰਨ ਨੈਸ਼ਨਲਸ ਆ ਉਹਨਾਂ ਦੇ ਉੱਤੇ CBSA ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਹੈ। ਸੋ ਪਹਿਲਾਂ ਤਾਂ ਜਿਵੇਂ ਇਹਦੇ ਵਿੱਚ ਸੀਗਾ ਵੀ ਬਿਸ਼ਨੋਈ ਗੈਂਗ ਦਾ ਜਿਹੜਾ ਨਾਮ ਹੈ ਉਹ ਆਲਮੋਸਟ ਹਰ ਇੱਕ ਕੇਸ ਦੇ ਵਿੱਚ ਸਾਹਮਣੇ ਆ ਰਿਹਾ ਸੀਗਾ ਤੇ ਜਿਹੜੀ ਸਿੱਖ ਕਹਿ ਰਹੇ ਸੀਗੇ ਵੀ ਹਾਂ ਬਿਸ਼ਨੋਈ ਗੈਂਗ ਕਿਵੇਂ ਹਿੰਦੁਸਤਾਨ ਦੀ ਜੇਲ੍ਹ ਦੇ ਵਿੱਚ ਬਹਿ ਕੇ ਉਹਨੇ ਇਦਾਂ ਦੀਆਂ ਕਾਰਵਾਈਆਂ ਕਰਵਾ ਰਹੇ ਹੈ। ਉਹਦੇ ਵਿੱਚ ਸਰਕਾਰ ਦੇ ਪ੍ਰੈਸ਼ਰ ਪਾਉਣ ਦੇ ਰਿਜ਼ਲਟ ਵਜੋਂ ਜਾਂ ਕੈਨੇਡੀਅਨ ਸਰਕਾਰ ਨੂੰ ਕਹਿਣ ਕਰਕੇ ਉਹਨਾਂ ਨੇ ਜਿਹੜਾ ਬਿਸ਼ਨੋਈ ਗੈਂਗ ਹੈ ਉਹਨੂੰ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਐਲਾਨਤਾ ਸੀ। ਟੈਰਰਿਸਟ ਆਰਗੇਨਾਈਜੇਸ਼ਨ ਐਲਾਨਣ ਦਾ ਜਿਹੜਾ ਮਕਸਦ ਇਹ ਹੁੰਦਾ ਵੀ ਜਿਹੜੇ ਉਸ ਆਰਗੇਨਾਈਜੇਸ਼ਨ ਦੇ ਜਿਹੜੇ ਐਸੋਸੀਏਟਡ ਬੰਦੇ ਉਹਨਾਂ ਦੇ ਅਕਾਊਂਟਸ ਨੂੰ ਫਰੀਜ਼ ਕੀਤਾ ਜਾ ਸਕਦਾ ਹੈ, ਉਹਨਾਂ ਦੇ ਫੋਨਸ ਨੂੰ ਜ਼ਿਆਦਾ ਬੈਟਰ ਤਰੀਕੇ ਨਾਲ ਟਰੈਕ ਕੀਤਾ ਜਾ ਸਕਦਾ, ਉਹਨਾਂ ਦੀ ਮੂਵਮੈਂਟ ਨੂੰ ਜ਼ਿਆਦਾ ਟਰੈਕ ਕੀਤਾ ਜਾ ਸਕਦਾ ਵੀ ਤਾਂ ਕਰਕੇ ਉਸ ਜਿਹੜਾ ਗੈਂਗ ਹੈਗਾ, ਜਿਹੜੇ ਉਸ ਗੈਂਗ ਦੇ ਮੈਂਬਰ ਆ ਉਹਨਾਂ ਦੇ ਉੱਤੇ ਸਕੰਜਾ ਕੱਸਿਆ ਜਾ ਸਕੇ। ਪਰ ਉਹਦੇ ਬਾਵਜੂਦ ਜਿਹੜੀਆਂ ਘਟਨਾਵਾਂ ਉਹਨਾਂ ਦੀ ਗਿਣਤੀ ਦੇ ਵਿੱਚ ਕੋਈ ਘਾਟ ਨਹੀਂ ਆ ਰਹੀ, ਉਹਦੇ ਵਿੱਚ ਕੋਈ ਕਮੀ ਨਹੀਂ ਆ ਰਹੀ। ਸੋ ਇਹਦੇ ਕਰਕੇ
ਜਿਹੜੀ ਕਮਿਊਨਿਟੀ ਦੇ ਵਿੱਚ ਕਾਫੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਹੁਣ ਇਹਦੇ ਕਈ ਕਾਰਨ ਨੇ ਜਿਹੜੇ ਆਪਸ ਦੇ ਵਿੱਚ ਕਮਿਊਨਿਟੀ ਦੇ ਵਿੱਚ ਲੋਕੀ ਡਿਸਕਸ ਕਰ ਰਹੇ ਆ, ਜਿਹੜੇ ਆਪਾਂ ਇਸ ਖਬਰ ਦੇ ਵਿੱਚ ਅੱਗੇ ਜਾ ਕੇ ਆਪਾਂ ਵੀ ਉਹਨਾਂ ਨੂੰ ਸਲਾਹ ਕਰਦੇ ਆ। ਪਰ ਸਿੱਖਾਂ ਦੇ ਜਿਹੜੇ ਮਤਲਬ ਕੁਛ ਜਿਹੜੀ ਜਿਵੇਂ WSO ਆ, ਜਿਹੜੀ ਕੁਛ ਜਿਹੜੀਆਂ ਆਪਣੀਆਂ ਇੱਥੋਂ ਦੀਆਂ ਸਿੱਖ ਜਥੇਬੰਦੀਆਂ ਹੈਗੀਆਂ, ਉਹ ਸਰਕਾਰ ਦੇ ਉੱਤੇ ਇਹ ਦਬਾਅ ਪਾ ਰਹੀਆਂ ਵੀ ਜਿਵੇਂ ਤੁਹਾਨੂੰ ਪਹਿਲਾਂ ਲੱਗਦਾ ਸੀਗਾ ਵੀ ਜਦੋਂ ਭਾਈ ਨਿੱਜਰ ਦੇ ਕਤਲ ਦੇ ਮਾਮਲੇ ਦੇ ਵਿੱਚ ਜਿਵੇਂ RCMP ਨੂੰ ਲੱਗਿਆ ਸੀਗਾ ਵੀ ਜਿਹੜੀ ਇੰਡੀਅਨ ਗਵਰਨਮੈਂਟ ਨੇ ਜਿਹੜੀਆਂ ਇੱਥੋਂ ਦੀਆਂ ਕ੍ਰਾਈਮ ਸਿੰਡੀਕੇਟਸ ਆ, ਜਿਹੜੇ ਇੱਥੋਂ ਦੇ ਗੈਂਗ ਗਰੁੱਪ ਹੈਗੇ ਆ, ਉਹਨਾਂ ਦਾ ਇਸਤੇਮਾਲ ਕਰਕੇ ਇਹ ਕੀਤਾ। ਸੋ ਜਿਹੜੀ WSO ਆ, ਉਹ ਕੈਨੇਡਾ ਤੇ ਕਹਿ ਰਹੀ ਹੈ ਵੀ ਜੇ ਇਹਦੇ ਤੇ ਨਹੀਂ ਕੋਈ ਉਹ ਪੈ ਰਿਹਾ ਤਾਂ ਤੁਸੀਂ ਇਹ ਦੇਖੋ ਵੀ ਇਹਦੇ ਵੀ ਜਿਹੜਾ ਬਿਸ਼ਨੋਈ ਆ ਉਹ ਇੰਡੀਆ ਦੀ ਜੇਲ੍ਹ ਦੇ ਵਿੱਚ ਬੈਠਾ, ਵੀ ਉਹਦੇ ਕੋਈ ਆਪਸ ਦੇ ਵਿੱਚ ਸੰਬੰਧ ਤਾਂ ਨਹੀਂ ਹੈਗੇ, ਵੀ ਇਹ ਕਿਵੇਂ ਜਿਹੜੀ ਚੱਲ ਰਹੀ ਹੈ। ਪਰ ਹੋਰ ਵੀ ਕਈ ਜਿਹੜੇ ਇਹਦੇ ਰੀਜ਼ਨਸ ਸਾਹਮਣੇ ਆ ਰਹੇ ਨੇ, ਜਿਵੇਂ ਜਿਹੜੇ ਵਿਜ਼ਿਟਰ ਵੀਜ਼ੇ ਦੇ ਉੱਤੇ 2021 ਤੋਂ ਲੈ ਕੇ ਲੱਖਾਂ ਦੇ ਵਿੱਚ ਲੋਕੀ ਕੈਨੇਡਾ ਦੇ ਵਿੱਚ ਆਏ, ਜਾਂ ਉਸ ਤੋਂ ਬਾਅਦ LMIAs ਦੇ ਉੱਤੇ ਜਿਹੜੇ ਆਏ, ਜਿਹੜੇ ਸਟੂਡੈਂਟ ਆਏ, ਹੁਣ ਕਿਉਂਕਿ ਇਮੀਗ੍ਰੇਸ਼ਨ ਦੀ ਸਖਤੀ ਹੋ ਗਈ ਹੈ ਤੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਬੰਦਿਆਂ ਦੇ ਚਾਂਸਸ ਪੱਕੇ ਹੋਣ ਦੇ ਘਟ ਗਿਆ, ਹੁਣ ਉਹਨਾਂ ਨੂੰ ਵਾਪਸ ਜਾਣਾ ਪੈਂਦਾ। ਜਿਹੜਾ ਕੋਈ ਜ਼ਮੀਨ ਵੇਚ ਕੇ ਆਇਆ, ਸੋ ਉਹ ਵਲਨਰੇਬਲ ਹੋ ਜਾਂਦੀ ਹੈ ਪਾਪੂਲੇਸ਼ਨ, ਹਨਾ, ਕਿਉਂਕਿ ਜਦੋਂ ਬੰਦਾ ਸਾਰੀ ਆਪਣੀ ਜ਼ਮੀਨ ਵੇਚ ਕੇ ਆਇਆ, ਉਹਨੂੰ ਪੈਸੇ ਚਾਹੀਦੇ ਆ, ਵਾਪਸ ਜਾਣਾ ਨਹੀਂ ਚਾਹੁੰਦਾ, ਫਿਰ ਉਹ ਕ੍ਰਾਈਮ ਵਾਲਾ ਰਾਹ ਕਈ ਵਾਰੀ ਸੌਖਾ ਲੱਗ ਪੈਂਦਾ। ਸੋ ਉਹਦੇ ਕਰਕੇ ਵੀ ਈਵਨ ਦੋ ਆਰਗੇਨਾਈਜ਼ਡ ਕ੍ਰਾਈਮ ਲੱਗ ਰਿਹਾ ਹੈ, ਪਰ ਹੁਣ ਇੰਨੇ ਜ਼ਿਆਦਾ ਗੈਂਗ ਹੋ ਗਏ, ਕੈਨੇਡਾ ਸਰਕਾਰ ਨੂੰ ਵੀ ਉਹਨਾਂ ਦਾ ਪਤਾ ਕਰਨਾ ਔਖਾ ਹੋਇਆ ਪਿਆ ਵੀ ਯਾਰ ਇਹ ਚੱਲ ਕਿੱਥੋਂ ਰਿਹਾ। ਪਰ ਗੱਲ ਦੇਖੋ ਇੰਨੀ ਸੀਰੀਅਸ ਹੈ ਵੀ ਲਗਭਗ ਜਿਹੜੇ ਸਾਰੇ ਮਸ਼ਹੂਰ ਜਿਹੜੇ ਪੰਜਾਬੀ ਸਿਤਾਰੇ ਹੈਗੇ ਆ, ਜਿਹਦੇ ਵਿੱਚ ਗਿੱਪੀ ਗਰੇਵਾਲ, AP ਢਿੱਲੋਂ, ਆਪਣੇ ਚੰਨੀ ਨੱਤਾ, ਜਿਹੜਾ ਕਪਿਲ ਸ਼ਰਮਾ ਦੇ ਦੇਖੋ ਕੈਫੇ ਤੇ ਤਾਂ 3 ਵਾਰੀ ਗੋਲੀ ਚੱਲ ਰਹੀ ਹੈ। ਸੋ ਕਾਫੀ ਸੀਰੀਅਸ ਚੱਲ ਰਿਹਾ। ਤੇ ਦਰਸ਼ਨ ਸਿੰਘ ਸਾਸੀ ਤਾਂ ਪਿਛਲੇ ਮਹੀਨੇ ਉਹਨਾਂ ਨੂੰ ਮੌਤ ਦੇ ਘਾਟ ਹੀ ਉਤਾਰ ਦਿੱਤਾ ਗਿਆ। ਸੋ ਕਾਫੀ ਸੀਰੀਅਸ ਇਹ ਗੱਲ ਬਣੀ ਹੋਈ ਹੈ ਇੱਥੇ, ਪ੍ਰਵੀਨ ਜੀ। ਹਾਂਜੀ ਬਿਲਕੁਲ, ਦੇਖੋ ਆਪਾਂ ਚਰਚਾਵਾਂ ਵੀ ਸੁਣੀਆਂ, ਦੇਖੋ ਬਹੁਤ ਸਾਰੇ ਲੋਕ ਇਹਨੂੰ ਇੰਡੀਅਨ ਗਵਰਨਮੈਂਟ ਦੇ ਨਾਲ ਜੋੜ ਕੇ ਦੇਖਦੇ ਨੇ। ਉਹਨਾਂ ਨੂੰ ਲੱਗਦਾ ਵੀ ਸ਼ਾਇਦ ਜਿਹੜੀ ਇੰਡੀਆ ਭਾਰਤੀ ਸਰਕਾਰ ਆ ਉਹਦੀ ਦਖਲਅੰਦਾਜ਼ੀ ਕਰਕੇ ਕੈਨੇਡਾ ਦੇ ਵਿੱਚ ਪੰਜਾਬੀਆਂ, ਖਾਸ ਕਰਕੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਇੱਕ ਥਿਊਰੀ ਇਹ ਵੀ ਚੱਲਦੀ, ਦੂਜੀ ਥਿਊਰੀ ਜਿਵੇਂ ਤੁਸੀਂ ਗੱਲ ਕੀਤੀ, ਜ਼ਿਕਰ ਕੀਤਾ ਵੀ ਜਿਹੜੇ ਲੋਕ ਆ ਗਏ ਕੈਨੇਡਾ ਕਿਸੇ ਵੀ ਇਮੀਗ੍ਰੇਸ਼ਨ ਦੀ ਢਿੱਲ ਮੱਠ ਕਰਕੇ ਕਹਿ ਲਓ, ਜਾਂ ਇਮੀਗ੍ਰੇਸ਼ਨ ਪਾਲਿਸੀ ਦਾ ਲਾਹਾ ਲੈ ਕੇ, ਪਰ ਹੁਣ ਕੋਈ ਗੱਲ ਕਿਸੇ ਪਾਸੇ ਤਣ ਪੱਤਣ ਲੱਗਦੀ ਨਹੀਂ ਜਾਪਦੀ, ਤਾਂ ਹੁਣ ਉਹ ਇਹਨਾਂ ਸਰਗਰਮੀਆਂ ਦਾ ਹਿੱਸਾ ਬਣ ਰਹੇ ਨੇ, ਇਹਨਾਂ ਸਰਗਰਮੀਆਂ ਨੂੰ ਅੰਜਾਮ ਦੇ ਰਹੇ ਨੇ। ਪਰ ਕੈਨੇਡਾ, ਗੁਰਜਸਪਾਲ ਸਿੰਘ ਜੀ, ਤੁਹਾਡਾ ਵੀ ਕਾਫੀ ਲੰਬਾ ਸਮਾਂ ਹੋ ਗਿਆ ਤੁਹਾਨੂੰ ਵੀ ਇੱਥੇ। ਕੈਨੇਡਾ ਪਹਿਲਾਂ ਬਹੁਤ ਪੀਸਫੁਲ ਮੁਲਕ ਮੰਨਿਆ ਜਾਂਦਾ ਸੀਗਾ, ਬਹੁਤ ਸ਼ਾਂਤ ਤਰੀਕੇ ਦੇ ਨਾਲ ਰਹਿਣ ਵਾਲਾ, ਇੱਕ ਸਾਰੀਆਂ ਭਾਈਚਾਰਿਆਂ ਨੂੰ, ਸਾਰੇ ਵੱਖ-ਵੱਖ ਤਰ੍ਹਾਂ ਦੇ ਇਮੀਗ੍ਰੈਂਟਸ ਲੋਕਾਂ ਨੂੰ ਪੱਕਿਆਂ ਕਰਨ ਵਾਲਾ। ਪਰ ਪਿਛਲੇ ਕੁਝ ਸਾਲਾਂ 'ਚ ਖਾਸ ਕਰਕੇ ਲਿਬਰਲ ਸਰਕਾਰ ਤੋਂ ਬਾਅਦ ਇਸ ਦੇਸ਼ ਦਾ ਮੁਹਾਂਦਰਾ ਬਦਲਣਾ ਸ਼ੁਰੂ ਹੋਇਆ। ਹੁਣ ਆਰਥਿਕਤਾ ਵੀ ਥੋੜੀ ਜਿਹੀ ਉਸ ਤਰ੍ਹਾਂ ਦੀ ਹੈ, ਬਦਲਾਅ ਵੀ ਹੋਏ ਨੇ। 32,000 ਬੰਦਾ ਸ਼ਾਇਦ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਵੱਖ-ਵੱਖ ਦੇਸ਼ਾਂ ਨੂੰ ਭੇਜਿਆ ਜੀ, ਜਿਨ੍ਹਾਂ ਦਾ ਇਮੀਗ੍ਰੇਸ਼ਨ ਸਟੈਟਸ ਜਿਹੜਾ ਉਹ ਬਦਲ ਗਿਆ ਸੀ, ਜਾਂ ਉਹਨਾਂ ਕੋਲੇ ਕੋਈ ਪੱਕਾ ਸਥਾਈ ਟਿਕਾਣਾ ਨਹੀਂ ਸੀ ਕੈਨੇਡਾ ਦੇ ਵਿੱਚ। ਜੀ ਬਿਲਕੁਲ। ਸੋ ਜਿਵੇਂ ਆਪਾਂ ਗੱਲ ਕੀਤੀ ਵੀ ਮਲਟੀਪਲ ਜਿਹੜੇ ਫੈਕਟਰਸ ਆ ਉਹ ਚੱਲ ਰਹੇ ਆ। ਇੱਕ ਤਾਂ ਦੇਖੋ ਇਕਨੋਮੀ ਲੋ ਹੈ, ਜਦੋਂ ਕਿਸੇ ਵੀ ਮੁਲਕ ਦੀ ਜਦੋਂ ਇਕਨੋਮੀ ਹੌਲੀ ਹੁੰਦੀ ਹੈ ਤਾਂ ਉੱਥੇ ਕ੍ਰਾਈਮ ਦਾ ਫਰਕ ਪੈਂਦਾ ਹੀ ਹੁੰਦਾ, ਹਨਾ। ਪਰ ਉਹਦੇ ਵਿੱਚ ਜਿਹੜਾ ਦੂਜਾ ਫੈਕਟਰ ਆ ਗਿਆ ਵੀ ਹੁਣ ਬੰਦੇ ਆ ਜਿਨ੍ਹਾਂ ਕੋਲੇ ਸਟੇਟਸ ਹੀ ਹੈ ਨਹੀਂਗਾ। ਹੁਣ ਜਿਹੜਾ ਬੰਦਾ ਪੁਲਿਸ ਦੇ ਰੈਕਡ 'ਚ ਹੀ ਹੈ ਨਹੀਂਗਾ, ਜਿਹਦੇ ਕੋਲੇ ਉਹਦੇ ਵੀਜ਼ਾ ਹੈ ਨਹੀਂਗਾ, ਉਹਨੂੰ ਜਿਹੜਾ ਕ੍ਰਾਈਮ ਕਰਨ ਦਾ ਜਿਹੜਾ ਉਹਦਾ ਚਾਂਸ, ਉਹਦੀ ਪੋਸੀਬਿਲਿਟੀ ਹੈ, ਕਿਉਂਕਿ ਉਹ ਕਿਤੇ ਕੰਮ ਨਹੀਂ ਕਰ ਸਕਦਾ, ਉਹਨੂੰ ਕਿਤੇ ਰਹਿਣ ਨੂੰ ਨਹੀਂ ਮਿਲਦਾ, ਉਹਦੀ ਟਰੈਕਿੰਗ ਉਨੀ ਔਖੀ ਹੋ ਜਾਂਦੀ ਹੈ। ਹੁਣ ਆਪਾਂ ਤਾਂ, ਤੁਸੀਂ ਜਾਂ ਮੈਂ, ਆਪਾਂ ਕਿਤੇ ਵੀ ਜਾਣਾ ਸੀ, ਆਪਣਾ ਡਰਾਈਵਰ ਲਾਇਸੈਂਸ ਨਾਲ ਲੈ ਕੇ ਜਾਣਾ, ਦਿਖਾਉਣਾ ਸੀ, ਆਪਣਾ ਕ੍ਰੈਡਿਟ ਕਾਰਡ ਵਰਤ ਰਹੇ ਹਾਂ। ਜਿਹਦੇ ਕੋਲੇ ਸਟੇਟਸ ਨਹੀਂ ਹੈਗਾ, ਉਹਦਾ ਕ੍ਰੈਡਿਟ ਕਾਰਡ ਵੀ ਬੰਦ ਹੋ ਗਿਆ, ਉਹ ਕੈਸ਼ ਵਰਤ ਰਿਹਾ, ਠੀਕ ਹੈ ਨਾ। ਉਹਦੇ ਕੋਲੇ ਉਹਨੂੰ ਫੋਨ ਵੀ ਨਹੀਂ ਮਿਲਣਾ। ਆਪਣਾ ਤਾਂ ਸਾਰਾ ਕੁਝ ਆਪਣੀ ਆਇਡੈਂਟੀਟੀ ਨਾਲ ਟਾਈਡ ਹੈ। ਮੁੜ ਕੇ ਉਹਨਾਂ ਉਦਾਂ ਦੇ ਬੰਦੇ ਜਿਹੜੇ ਹੁੰਦੇ ਆ, ਉਹਨਾਂ ਨੂੰ ਕਿਸੇ ਵੀ ਕ੍ਰਿਮੀਨਲ ਗਰੁੱਪ ਵੱਲੋਂ ਟਾਰਗੇਟ ਕਰਨਾ ਜਾਂ ਉਹਨਾਂ ਨੂੰ ਵਰਗਲਾਉਣਾ ਵੀ ਯਾਰ ਮੈਂ ਤੈਨੂੰ ਚੱਲ ਇੰਨੇ ਪੈਸੇ ਦਿੰਦਾ, ਤੂੰ ਆਹ ਕੰਮ ਕਰ, ਉਹ ਸੌਖਾ ਹੋ ਜਾਂਦਾ। ਹਾਂ, ਉਹ ਜਿਹਦੇ ਕਰਕੇ ਫਿਰ ਉਹਦੇ ਰਿਪਲ ਇਫੈਕਟ ਹੋਣ ਲੱਗ ਜਾਂਦੇ ਆ। ਦੂਜੀ ਗੱਲ ਜਿਹੜੀ ਇੱਕ ਹੋਰ, ਪ੍ਰਵੀਨ ਜੀ, ਇੱਥੇ ਵੈਸੇ ਦੇਖੋ ਹੈਗੀ ਤਾਂ ਆਪਣੀ ਕਮਿਊਨਿਟੀ ਦੀ, ਜਿਹੜੀ ਸਾਡੀ ਕਮਿਊਨਿਟੀ ਦੇ ਵਿੱਚ ਹੋਲਸ ਹੈ। ਹਾਲਾਂਕਿ ਅਸੀਂ ਬਹੁਤ ਮਿਹਨਤ ਕਰਦੇ ਹਾਂ, ਹਨਾ, ਮਤਲਬ ਸਾਡੇ ਕਿੰਨੇ ਲੀਡਰ ਪਾਰਲੀਮੈਂਟ ਦੇ ਵਿੱਚ ਬੈਠੇ ਆ, ਕਿੰਨੇ ਸਾਡੇ ਲੀਡਰ ਹਰ ਇੱਕ ਪ੍ਰੋਵਿੰਸ ਦੀ
ਪ੍ਰੋਵਿੰਸ਼ੀਅਲ ਪਾਰਲੀਮੈਂਟ ਦੇ ਵਿੱਚ ਬੈਠੇ ਆ। ਪਰ ਜਿਹੜੀਆਂ ਕਮੀਆਂ ਹੈਗੀਆਂ ਜਾਂ ਜਿਹੜੀਆਂ ਹੁਣ ਜਿਹੜਾ LMIA ਜਿਹੜਾ ਪ੍ਰੋਗਰਾਮ ਚੱਲਿਆ ਸੀਗਾ, ਜਿਹੜਾ ਕਿ ਕਲੋਜ਼ਡ ਵਰਕ ਪਰਮਿਟ ਸੀਗਾ, ਉਹਦੀ ਜਿਹੜੀ ਦੁਰਵਰਤੋਂ ਹੋਈ ਹੈ ਹਨਾ। ਹੁਣ ਮੈਨੂੰ ਮੇਰੀ ਕਿਸੇ ਪੋਲੀਟੀਕਲ ਲੀਡਰ ਨਾਲ ਕਿਸੇ ਹੋਰ ਪ੍ਰੋਵਿੰਸ ਦੇ ਪੋਲੀਟੀਕਲ ਲੀਡਰ ਨਾਲ 2 ਹਫ਼ਤੇ ਪਹਿਲਾਂ ਗੱਲ ਹੁੰਦੀ ਸੀ। ਉਹਨਾਂ ਨੂੰ ਦੱਸਿਆ ਵੀ ਯਾਰ ਜਿਹੜੇ ਕੁਛ ਕੁ ਜਿਹੜੇ ਏਦਾਂ ਦੀਆਂ ਵਾਰਦਾਤਾਂ ਹੋ ਰਹੀਆਂ, ਉਹ ਉਹਨਾਂ ਬੰਦਿਆਂ ਵੱਲੋਂ ਹੋ ਰਹੀਆਂ ਵੀ ਉਹਨਾਂ ਨੇ ਮੰਨ ਲਓ ਕਿਸੇ ਨੇ ਕਿਸੇ ਬਿਜ਼ਨਸ ਨੂੰ $35,000 ਦੇਤਾ ਆਪਣਾ LMIA ਲੈਣ ਲਈ, ਤੇ ਉਹਦੇ ਚ ਇਹ ਸੀਗਾ ਵੀ ਯਾਰ $35,000 ਦੇ ਕੇ ਮੈਂ 2 ਜਾਂ 3 ਸਾਲ ਤੇਰੇ ਨਾਲ ਕੰਮ ਕਰੂੰਗਾ, ਉਹਦੀ ਚੱਲ ਮੈਨੂੰ ਘੱਟ ਪੂਰੀ ਤਨਖਾਹ ਤਾਂ ਮਿਲਦੀ ਨਹੀਂ ਹੁੰਦੀ, ਘੱਟ ਤਨਖਾਹ ਮਿਲੂਗੀ, ਮੈਂ ਪੱਕਾ ਹੋ ਜਾਊਂਗਾ। ਠੀਕ ਹੈ ਨਾ। ਪੱਕਾ ਹੋ ਕੇ ਜਦੋਂ ਬੰਦਾ ਪੱਕਾ ਹੋ ਜਾਂਦਾ, ਉਹਨੂੰ ਆਪਣੇ ਪੈਸੇ ਦਿੱਤੇ ਦਾ ਦੁੱਖ ਭੁੱਲ ਜਾਂਦਾ ਹਨਾ। ਪਰ ਹੁਣ ਹੋਇਆ ਕੀ ਵੀ ਉਧਰੋਂ ਇਮੀਗ੍ਰੇਸ਼ਨ ਦੀ ਸਖਤੀ ਹੋ ਗਈ, ਇਮੀਗ੍ਰੇਸ਼ਨ ਦੀ ਸਖਤੀ ਹੋਣ ਕਰਕੇ ਪੱਕੇ ਹੋਣ ਦਾ ਚਾਂਸ ਘਟ ਗਿਆ। ਦੂਜੇ ਪਾਸੇ ਇਕਨੋਮੀ ਸਲੋ ਹੋ ਗਈ। ਜਿਹੜੀਆਂ ਟਰੱਕਿੰਗ ਕੰਪਨੀਆਂ ਜਾਂ ਕੋਈ ਹੋਰ ਰੈਸਟੋਰੈਂਟ ਵਾਲੇ ਬਿਜ਼ਨਸ ਹੈ, ਜਿਨ੍ਹਾਂ ਵੀ ਬਿਜ਼ਨਸਿਸ ਨੇ, ਕੰਸਟਰਕਸ਼ਨ ਵਾਲੇ ਆ, ਜਿਨ੍ਹਾਂ ਨੇ LMIA ਤੇ ਬੰਦੇ ਸੱਦੇ ਸੀਗੇ, ਉਹਨਾਂ ਦੀਆਂ ਕੰਪਨੀਆਂ ਵੀ ਬੰਦ ਹੋਣੀਆਂ ਸ਼ੁਰੂ ਹੋ ਗਈਆਂ, ਜਾਂ ਉਹਨਾਂ ਕੋਲੇ ਕੰਮ ਨਹੀਂ ਰਿਹਾ ਵੀ ਉਹ ਬੰਦਿਆਂ ਤੋਂ ਕੰਮ ਕਰਾ ਸਕਣ। ਸੋ ਉਹਦੇ ਨਾਲ ਕੀ ਹੋਇਆ ਵੀ ਜਿਹੜਾ ਬੰਦਾ ਹੁਣ ਪੈਸੇ ਖਰਚ ਕੇ ਆਇਆ ਸੀਗਾ ਤੇ ਉਹਨੇ ਸਾਲ, 1.5 ਸਾਲ, 2 ਸਾਲ ਕਿਸੇ ਨਾਲ ਪੂਰਾ ਜ਼ੋਰ ਲਾ ਕੇ ਕੰਮ ਵੀ ਕੀਤਾ, ਉਹਦੇ ਪੱਕੇ ਹੋਣ ਦੇ ਸਾਰੇ ਚਾਂਸ ਖਤਮ ਹੋ ਗਏ। ਉਹ ਕਹਿੰਦੇ ਵੀ ਏਦਾਂ ਦੀ ਜਿਹੜੇ ਬੰਦੇ ਹੈਗੇ ਆ, ਉਹ ਵੀ ਇਹਨਾਂ ਕਾਰਵਾਈਆਂ ਦੇ ਵਿੱਚ ਸ਼ਮੂਲੀਅਤ ਹੋ ਰਹੇ ਆ। ਫਿਰ ਉਹ ਜਿਹੜੇ ਬੰਦੇ ਨੂੰ ਉਹਨਾਂ ਨੇ ਪੈਸੇ ਦਿੱਤੇ ਹੁੰਦੇ, ਅਗਲੇ ਨੂੰ ਕਹਿੰਦੇ ਵੀ ਯਾਰ ਤੂੰ ਮੇਰੇ ਪੈਸੇ ਮੋੜ ਹਨਾ। ਉਹ ਹੁਣ ਜੇ ਅਗਲਾ ਕੋਈ ਪੈਸੇ ਮੋੜਨ ਨੂੰ ਕਹਿ ਰਿਹਾ ਤਾਂ ਉਹ ਕੇਸ ਤਾਂ ਐਕਸਟੋਰਸ਼ਨ ਦਾ ਹੀ ਬਣਦਾ। ਜੀ ਇੱਕ ਅਜਿਹੀ ਖਬਰ ਵੀ ਆਪਾਂ ਸਾਂਝੀ ਕਰ ਦਿੰਦੇ ਹਾਂ ਪੰਜਾਬੀ DSA ਦੇ ਸਰੋਤਿਆਂ ਦੇ ਨਾਲ। ਮਿਸੀਸਾਗਾ ਦੇ ਵਿੱਚ ਪੀਲ ਪੁਲਿਸ ਨੇ ਇੱਕ ਅਜਿਹਾ ਬੰਦਾ ਕਾਬੂ ਕੀਤਾ ਪੰਜਾਬੀ ਮੂਲ ਦਾ, ਜਿਹੜਾ ਮਤਲਬ ਚਾਕੂ ਵਿਖਾ ਕੇ ਜਿਹਨੇ ਸ਼ਰਾਬ ਦੇ ਠੇਕੇ ਦੇ ਵਿੱਚੋਂ ਲੁੱਟ ਕੀਤੀ ਸੀਗੀ। ਇਹਦੀ ਜਿਹੜੀ ਪਛਾਣ ਹੋਈ ਆ, ਅਜੀਤਪਾਲ ਗਿੱਲ, ਉਮਰ 25 ਸਾਲ ਵਜੋਂ ਹੋਈ ਆ। ਇਹਦੀ ਪੱਕੀ ਕੋਈ ਰਿਹਾਇਸ਼ ਨਹੀਂ ਹੈ, ਜਿਵੇਂ ਤੁਸੀਂ ਜ਼ਿਕਰ ਕੀਤਾ। ਪੁਲਿਸ ਬੁਲਾਰੇ ਨੇ ਦੱਸਿਆ ਵੀ ਮੁਲਜ਼ਮ ਜਿਹੜਾ ਇਹ ਪਈਆਂ ਵਾਲਾ ਬੈਗ ਲੈ ਕੇ ਸ਼ਰਾਬ ਦੇ ਠੇਕੇ ਦੇ ਵਿੱਚ ਦਾਖਲ ਹੋਇਆ ਸੀਗਾ, ਤੇ ਸ਼ਰਾਬ ਦੀਆਂ ਬੋਤਲਾਂ ਨਾਲ ਭਰੇ ਬੈਗ ਦੇ ਵਿੱਚ ਜਦੋਂ ਉਹ ਬਾਹਰ ਨਿਕਲ ਲੱਗਿਆ ਤਾਂ ਕੈਸ਼ੀਅਰ ਨੇ ਉਹਨੂੰ ਰੋਕਿਆ। ਜਦੋਂ ਰੋਕਣਾ ਹੀ ਸੀਗਾ ਉਹਨੂੰ, ਤੇ ਉਹਨੇ ਉਹਨੂੰ ਚਾਕੂ ਵਿਖਾਤਾ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਕਹਿੰਦੇ ਵੀ ਇਹ ਨਿਕਲੇ ਸੀ ਬਾਹਰ, ਤੇ ਉਦੋਂ ਬਾਅਦ ਪੁਲਿਸ ਨੇ ਇਹਨੂੰ ਰਸਤੇ ਦੇ ਵਿੱਚ ਘੇਰ ਕੇ ਤੇ ਜਿਹੜੀਆਂ ਲੁੱਟੀਆਂ ਹੋਈਆਂ ਸ਼ਰਾਬ ਦੀਆਂ ਬੋਤਲਾਂ ਸੀ ਉਹਦੇ ਸਮੇਤ ਗ੍ਰਿਫਤਾਰ ਕਰ ਲਿਆ, ਤੇ 5 ਦੋਸ਼ ਆਇਦ ਕੀਤੇ ਗਏ ਨੇ। ਹੁਣ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ। ਸੋ ਮੇਰੇ ਖਿਆਲ ਦੇ ਨਾਲ ਜਿਹੜੀ ਆਪਾਂ ਗੱਲ ਚਰਚਾ ਕਰ ਹੀ ਰਹੇ ਸੀ ਆਇਡੈਂਟੀਟੀ ਦੀ, ਕ੍ਰੈਡਿਟ ਕਾਰਡ ਦੀ, ਜਾਂ ਕੋਈ ਸਟੇਟਸ ਖਰਾਬ ਹੋਣ ਦੀ ਕਹਿ ਲਓ, ਜਾਂ ਰੱਦ ਹੋ ਜਾਣ ਦੀ, ਉਸ ਤੋਂ ਬਾਅਦ ਕੋਈ ਪਤਾ ਹੀ ਨਹੀਂ ਤੁਸੀਂ ਉੱਥੇ ਰਹਿੰਦੇ ਆ ਕਿ ਨਹੀਂ ਰਹਿੰਦੇ। ਸੋ ਉਹਦੇ ਵਿੱਚੋਂ ਹੀ ਸ਼ਾਇਦ ਇਹੋ ਜਿਹੀਆਂ ਚੀਜ਼ਾਂ ਨਿਕਲ ਰਹੀਆਂ ਨੇ ਕਿ ਲੁੱਟ ਖੋਹ ਵੀ ਵੱਧ ਰਹੀ ਆ। ਕੰਮਾਂ ਤੋਂ ਜਦੋਂ ਜਵਾਬ ਮਿਲ ਜਾਂਦਾ, ਜਾਂ ਇਕਨੋਮੀ ਦੇ ਵਿੱਚ ਕੋਈ ਦਿਖਾਈ ਨਹੀਂ ਦੇ ਰਿਹਾ ਕੋਈ ਰੌਸ਼ਨੀ ਦੀ ਕਿਰਨ ਜਾਂ ਕੋਈ ਕੰਮ ਦੇ, ਉਦੋਂ ਫਿਰ ਜ਼ਾਹਰ ਜੀ ਗੱਲ ਆ ਵੀ ਕ੍ਰਾਈਮ ਦਾ ਉੱਥੇ ਬੋਲਬਾਲਾ ਹੋਣਾ ਹੀ ਹੋਣਾ। ਜੀ, ਜਿਹੜੀ ਹੋਮਲੈਸ ਪਾਪੂਲੇਸ਼ਨ ਹੈ ਨਾ, ਕਿਸੇ ਵੀ ਏਰੀਆ ਦੇ ਵਿੱਚ ਤੁਸੀਂ ਦੇਖੋ, ਜਦੋਂ ਕਿਤੇ ਵੀ ਹੋਮਲੈਸ ਪਾਪੂਲੇਸ਼ਨ ਵੱਧਦੀ ਹੈ, ਹਾਲਾਂਕਿ ਉਹ ਵਲਨਰੇਬਲ ਪਾਪੂਲੇਸ਼ਨ ਹੁੰਦੀ ਹੈ। ਵਲਨਰੇਬਲ ਇਨ ਦਾ ਸੈਂਸ ਵੀ ਚਾਹੇ ਕਿਸੇ ਦੇ ਕੋਈ ਦਿਮਾਗੀ ਪ੍ਰੋਬਲਮ ਹੈ, ਕਿਸੇ ਨੂੰ ਨੌਕਰੀ ਦੀ ਪ੍ਰੋਬਲਮ ਹੈ, ਕਿਸੇ ਨੂੰ ਕੋਈ ਪਰਿਵਾਰਕ ਸਮੱਸਿਆ ਆ ਗਈ, ਕਿਸੇ ਵੀ ਕਾਰਨ ਕਰਕੇ, ਨਸ਼ਿਆਂ ਦੇ ਆਦੀ ਹੋਣ ਕਰਕੇ ਜਿਹੜਾ ਬੰਦਾ ਘਰ ਤੋਂ ਚਲੇ ਗਿਆ। ਪਰ ਜਿੱਥੇ ਵੀ ਜਿਸ ਵੀ ਇਲਾਕੇ ਦੇ ਵਿੱਚ ਜਦੋਂ ਹੋਮਲੈਸ ਪਾਪੂਲੇਸ਼ਨ ਵੱਧਦੀ ਹੈ, ਉਹਦੇ ਨਾਲ ਤੁਸੀਂ ਦੇਖਿਆ ਵੀ ਉੱਥੇ ਜਿਹੜਾ ਕ੍ਰਾਈਮ ਦਾ ਵਾਧਾ ਵੀ ਨਾਲ ਹੀ ਆਉਂਦਾ ਉਹਦੇ, ਕਿਉਂਕਿ ਉਹ ਆਬਾਦੀ ਨੂੰ ਟਰੈਕ ਕਰਨਾ ਔਖਾ। ਉਹ ਆਬਾਦੀ ਸਭ ਤੋਂ ਜ਼ਿਆਦਾ ਡੈਸਪਰੇਟ ਹੈ। ਹੁਣ ਜਿਹੜੀ ਆਪਣੀ ਕਮਿਊਨਿਟੀ ਆ, ਉਹਦੇ ਹਾਲਾਤ ਉਹਨੇ ਵਰਸ ਨਹੀਂ ਗਏ, ਪਰ ਐਟਲੀਸਟ ਉਹ ਟਰੈਕ ਉਹ ਵਾਲਾ ਹੀ ਹੈ। ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਆਪਣੀਆਂ ਕ੍ਰਾਈਮ ਸਿੰਡੀਕੇਟ ਹੈਗੇ, ਜਿਹੜੇ ਉਹਦੇ ਗੈਂਗ ਹੈਗੇ, ਜਿਹੜੇ ਗਰੁੱਪ ਪਹਿਲਾਂ ਹੀ ਵਿਚਰ ਰਹੇ ਆ, ਉਹਨਾਂ ਲਈ ਉਹਨਾਂ ਸੌਖਾ ਹੋ ਜਾਂਦਾ ਉਹਨਾਂ ਨੂੰ ਨਾਲ ਰਲਾਉਣਾ ਤੇ ਇਦਾਂ ਦੀਆਂ ਵਾਰਦਾਤਾਂ ਨੂੰ ਇਲਜ਼ਾਮ ਦੇਣਾ। ਤੁਸੀਂ ਮੰਨੋਗੇ ਵੀ ਇੱਥੇ ਦਾ ਹੁਣ ਹਾਲਾਤ ਇਹ ਬਣ ਚੁੱਕਿਆ ਵੀ ਕਈ ਬਿਜ਼ਨੈਸਿਸ ਬਹੁਤ ਹਿਡਨ ਰਹਿਣ ਲੱਗ ਪਏ। ਜਿਵੇਂ ਪਹਿਲਾਂ ਆਪਣੇ ਦਿਖਾਵੇ ਦਾ ਨਹੀਂ ਸੀ ਰੁਝਾਨ ਹੁੰਦਾ ਪੰਜਾਬੀਆਂ ਦੇ, ਹਾਂਜੀ ਹਾਂ, ਵੀ ਜਦੋਂ ਕੋਈ ਬਹੁਤ ਪੈਸੇ ਜਿਹਦੇ ਕੋਲੇ ਆ ਜਾਂਦੇ ਸੀਗੇ, ਉਹ ਮਹਿੰਗੀ ਗੱਡੀ ਲੈ ਲੈਂਦਾ ਸੀ, ਵੱਡੀ ਕੋਠੀ ਲੈ ਲੈਂਦਾ ਸੀ। ਹੁਣ ਏਦਾਂ ਹੈ ਵੀ ਲੋਕੀ ਸਸਤੀ ਗੱਡੀਆਂ 'ਚ ਘੁੰਮਣ ਲੱਗ ਪਏ। ਏਦਾਂ ਦੇ ਵੀ ਬਿਜ਼ਨੈਸਿਸ ਹੈਗੇ ਜਿਹੜੇ ਐ ਵੀ ਯਾਰ, ਜੇ ਕਿਸੇ ਨੂੰ ਪਤਾ ਲੱਗ ਗਿਆ ਵੀ ਯਾਰ ਮੇਰਾ ਬਿਜ਼ਨਸ ਚੱਲ ਪਿਆ, ਜਾਂ ਮੇਰੇ ਕੋਲੇ 4 ਪੈਸੇ ਹੈਗੇ, ਕਿਤੇ ਮੈਨੂੰ ਫਰਾਤੀਆਂ ਦੀਆਂ ਕਾਲਾਂ ਨਾ ਆਉਣ ਲੱਗ ਪੈਣ। ਤੇ ਇਹ ਤਾਂ ਜਿਹੜੀਆਂ ਦੇਖੋ 100 ਤੱਕ ਕੇਸਿਸ ਉਹ ਹੈ ਜਿਹਨੇ ਪੁਲਿਸ ਨੂੰ ਦੱਸਤਾ ਵੀ ਯਾਰ ਮੈਨੂੰ ਫਰੌਤੀ ਦੀ ਕਾਲ ਆਈ ਹੈ। ਕਿੰਨੇ 100 ਦੇ ਇਹੋ ਜਿਹੇ ਹੋਣਗੇ ਜਿਨ੍ਹਾਂ ਨੇ ਪੈਸੇ ਦਿੱਤੇ ਹੋਣੇ ਆ। ਸਹੀ ਹੈ ਬਿਲਕੁਲ। ਉਹਨਾਂ ਨੇ ਰਿਪੋਰਟ ਵੀ ਨਹੀਂ ਕੀਤਾ ਹੋਣਾ। ਸੋ ਇਹ ਵੀ ਆ, ਦੇਖੋ ਇਹ ਵੀ ਦੇਖਿਆ ਗਿਆ ਵੀ ਇੱਕ ਦੌਰ ਸੀਗਾ ਜਦੋਂ ਮਾੜਾ ਮੋਟਾ ਬੰਦਾ ਪੈਰਾਂ ਸਿਰ ਹੁੰਦਾ ਸੀਗਾ, ਗੱਡੀ ਬਦਲ ਕੇ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਆਪਦੀ ਚਰਚਾ ਕਰਾਉਂਦਾ ਸੀਗਾ, ਵੀ 4 ਜਣਿਆਂ ਨੂੰ ਸੱਦਣਾ, ਇਨਫਲੂਐਂਸਰਾਂ ਨੂੰ ਸੱਦ ਕੇ ਟੂਰਨਾਮੈਂਟਾਂ 'ਚ ਬੱਲੇ ਬੱਲੇ ਕਰਾਉਣੀ, ਖੇਡ ਮੇਲਿਆਂ 'ਚ ਬੱਲੇ ਬੱਲੇ ਕਰਾਉਣੀ। ਕੋਈ ਪਿੰਡ ਗਿਆ, ਉੱਥੇ ਕੋਈ 4 ਛਿੱਲੜ ਲਾਏ ਆਉਣੇ, ਤੇ ਉੱਥੇ ਕੋਈ ਵੱਡਾ ਕੰਮ ਕਰਾ ਕੇ ਤੇ ਬਹਿ ਜਾ ਕਰਾਉਣੀ, ਆਪਦੀ ਚਰਚਾ ਕਰਾ ਦੇਣੀ ਇਲਾਕੇ ਦੇ ਵਿੱਚ ਕਿ ਹਾਂ ਬਈ ਫਲਾਨਾ ਸਿੰਘ ਗਿਆ ਸੀ ਫਲਾਣੇ ਮੁਲਕ ਦੇ ਵਿੱਚ। ਪਰ ਹੁਣ ਇਹ ਰੁਝਾਨ ਬਦਲ ਗਿਆ। ਹੁਣ ਕ੍ਰਾਈਮ ਕਰਕੇ ਥੋੜਾ ਜਿਹਾ ਲੋਕਾਂ ਨੂੰ ਸੰਕੋਚ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ। ਜਿਵੇਂ ਤੁਸੀਂ ਦੱਸਿਆ ਹੀ ਆ ਵੀ ਉਹ ਸ਼ਾਇਦ ਸਸਤੀਆਂ ਗੱਡੀਆਂ ਦੇ ਵਿੱਚ ਘੁੰਮਣਾ ਉਹਨਾਂ ਨੂੰ ਸੇਫ ਲੱਗਣ ਲੱਗ ਪਿਆ ਹੁਣ।
ਅਗਲੀ ਜੀ ਗੱਲ ਕਰੀਏ ਆਪਾਂ ਦੀਪਕ ਪਰਾਦਕਰ ਦੀ। ਇਹ ਬਰੈਂਪਟਨ ਦਾ ਲਾਇਰ ਹੈ ਕੋਈ, ਤੇ FBI ਦੇ ਇੱਕ ਵਿਟਨੈਸ ਨੂੰ, ਇੱਕ ਗਵਾਹ ਨੂੰ ਮਾਰਨ ਦੀ ਸਲਾਹ ਦੇ ਬੈਠਾ। ਉਸ ਤੋਂ ਬਾਅਦ ਉਹਦੀ ਕਿਤੇ ਕੁਦਰਤੀ ਜਾਂ ਕਿਸੇ ਕਾਰਨ ਕਰਕੇ ਮੌਤ ਹੁੰਦੀ ਹੈ, ਪਰ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ। ਜੀ। ਸੋ ਇਹ ਨਹੀਂ ਪਤਾ ਵੀ ਕੁਦਰਤੀ ਤੌਰ ਕਰਕੇ ਹੋਈ ਹੈ। ਜਾਂ ਕਿਸੇ ਕਾਰਨ ਕਰਕੇ। ਜਿਹੜੇ ਗਵਾਹ ਹੈ ਉਹਨੂੰ ਐਕਚੁਅਲ ਚ ਬ੍ਰਾਜ਼ੀਲ ਦੇ ਵਿੱਚ, ਵੈਨੇਜ਼ੁਏਲਾ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ। ਠੀਕ ਹੈ। ਸੋ ਜਿਹੜਾ ਦੀਪਕ ਪਰਾਦਕਰ ਹੈ ਜੀ, ਇਹ ਬਹੁਤ ਹੀ ਮਤਲਬ ਜਦੋਂ ਮੈਂ ਵੀ ਖਬਰ ਪੜ੍ਹੀ ਤਾਂ ਮੈਨੂੰ ਪਤਾ ਲੱਗਿਆ ਵੀ ਇਹ ਜਿਹੜੇ ਕ੍ਰਾਈਮ ਗਰੁੱਪ ਹੈਗੇ ਆ, ਜਿਹੜੇ ਡਰੱਗ ਵਾਲੇ ਗਰੁੱਪ ਹੈ ਜਾਂ ਗੈਂਗਸਟਰਸ ਹੈਗੇ ਆ, ਉਹਨਾਂ ਦੇ ਵਿੱਚ ਬਹੁਤ ਮਸ਼ਹੂਰ ਲਾਇਰ ਹੈ ਇਹ। ਠੀਕ ਹੈ। ਸੋ ਦੀਪਕ ਪਰਾਦਕਰ ਜੀ ਸਿਰਫ ਜਿਹੜੇ ਡਰੱਗ ਦਾ ਬਿਜ਼ਨਸ ਕਰਦੇ ਆ, ਜਾਂ ਜਿਹੜੇ ਗੈਂਗਸਟਰਸ ਹੈਗੇ ਆ, ਜਾਂ ਜਿਹੜੇ ਡਰੱਗ ਵੇਚਦੇ ਆ, ਉਹਨਾਂ ਦੇ ਕੇਸ ਲੜਦਾ ਤੇ ਉਹਨਾਂ ਨੂੰ ਡਿਫੈਂਡ ਕਰਦਾ ਕੋਰਟ ਦੇ ਵਿੱਚ। ਤੇ ਕਈ ਇਹਦੇ ਇਦਾਂ ਦੇ ਕੇਸ ਹੈਗੇ ਵੀ ਜਿਹੜੇ ਇਹ ਲੜੇ ਪਰ ਉਹ ਬੰਦੇ ਕਨਵਿਕਟ ਵੀ ਹੋਏ। ਇਹ ਸ਼ਰੇਆਮ ਆਪਣੇ ਇੰਟਰਨੈਟ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ ਪੇਜ ਰਨ ਕਰਦਾ, ਆਪਣੇ ਨਾਰਕੋਟਿਕਸ ਲਾਇਰ, ਠੀਕ ਹੈ ਨਾ। ਤੇ ਵੀ ਮੈਂ ਤਾਂ ਡਰੱਗ ਵਾਲਿਆਂ ਦਾ ਹੀ ਲਾਇਰ ਹਾਂ, ਤੇ ਮਤਲਬ ਆਨੇ ਬਹਾਨੇ ਇੰਟਰਨੈਟ ਦੇ ਉੱਤੇ ਲੋਕਾਂ ਨੂੰ ਸਲਾਹ ਦਿੰਦਾ ਰਹਿੰਦਾ ਸੀਗਾ ਵੀ ਜੇ ਤੁਸੀਂ ਡਰੱਗ ਦਾ ਕੰਮ ਕਰਦੇ ਹੋ ਤੇ ਤੁਸੀਂ ਫੜੇ ਜਾਂਦੇ ਹੋ, ਤੁਸੀਂ ਆਹ ਨਾ ਕਰੋ, ਤੁਹਾਨੂੰ ਤੁਹਾਡਾ ਫਲਾਣਾ ਬੰਦਾ ਫੜਾ ਸਕਦਾ। ਸੋ ਇਹ ਬੰਦਾ ਪ੍ਰਾਈਡ ਇਸ ਗੱਲ ਦੇ ਵਿੱਚ ਲੈਂਦਾ ਸੀਗਾ ਵੀ ਯਾਰ ਮੈਂ ਦੋਸ਼ੀਆਂ ਨੂੰ ਛਡਵਾ ਸਕਦਾ। ਜੀ ਜੀ। ਏਜੰਸੀਆਂ ਦੀ ਰੇਡਾਰ ਤੇ ਤਾਂ ਚਲੋ ਪਹਿਲਾਂ ਹੀ ਹੋਣੇ ਆ ਕਰਕੇ, ਜਿਹੜੀ ਓਨਟਾਰੀਓ ਦੀ ਬਾਰ ਐਸੋਸੀਏਸ਼ਨ ਹੈ ਉਹਨਾਂ ਨੇ ਵੀ ਇਹਨਾਂ ਨੂੰ, ਜਿਹੜੀ ਇਹਨਾਂ ਦੀਆਂ ਆਨਲਾਈਨ ਗਤੀਵਿਧੀਆਂ ਕਰਕੇ ਪਹਿਲਾਂ ਵਾਰਨਿੰਗ ਦਿੱਤੀ ਸੀਗੀ। ਪਰ ਹੁਣ ਜਿਹੜੀ ਰੀਸੈਂਟ ਇੱਕ ਕੋਈ ਮਸ਼ਹੂਰ ਜਿਹੜੇ ਡਰੱਗ ਪੈਡਲਰ ਹੈਗਾ BC ਤੋਂ, ਰਾਇਨ ਵੈਡਿੰਗ, ਇਹ ਐਕਸ ਓਲੰਪੀਅਨ ਵੀ ਹੈ ਹਨਾ। ਸੋ ਉਹਦਾ ਇਹ ਲਾਇਰ ਬਣਿਆ ਹੋਇਆ ਸੀਗਾ। ਉਹ ਵੱਡੀ ਜਿਹੜੀ ਆਪਾਂ ਕਹਿ ਲਈਏ ਵੀ ਡਰੱਗ ਤਸਕਰੀ ਦਾ ਗਰੁੱਪ ਚਲਾਉਂਦਾ ਸੀਗਾ, ਜਿਹੜਾ ਰਾਇਨ ਵੈਡਿੰਗ ਹੈ। ਤੇ ਉਹਦੀ FBI ਨੂੰ ਤੇ ਕੈਨੇਡਾ ਦੇ ਵਿੱਚ RCMP ਨੂੰ ਤੇ ਅਮਰੀਕਾ ਦੇ ਵਿੱਚ DEA ਨੂੰ ਭਾਲ ਹੈ ਵੀ ਯਾਰ ਉਹ ਕਿੱਥੇ ਹੋਈ ਹੈ ਹਨਾ। ਤੇ ਉਹਦਾ ਜਿਹੜਾ ਕੇਸ ਆ ਉਹ ਦੀਪਕ ਪਰਾਦਕਰ ਕੋਲ ਸੀਗਾ। ਤੇ ਦੀਪਕ ਪਰਾਦਕਰ ਨੇ ਉਹਨੂੰ ਇਹ ਗੱਲ ਦੀ ਸਲਾਹ ਦਿੱਤੀ ਵੀ ਜੇ ਜਿਹੜਾ FBI ਦਾ ਗਵਾਹ ਹੈ, ਜੇ ਉਹਨੂੰ ਤੂੰ ਮਰਵਾ ਦੇਵੇਂ ਤਾਂ ਜਿਹੜਾ ਤੇਰਾ ਕੇਸ ਹੈ ਉਹ ਬਿਲਕੁਲ ਹੀ ਖਤਮ ਹੋ ਜਾਣਾ ਹਨਾ। ਉਹ ਤੋਂ ਕੁਝ ਹਫ਼ਤਿਆਂ ਬਾਅਦ ਕੀ ਹੋਇਆ ਵੀ ਜਿਹੜਾ ਉਹ ਗਵਾਹ ਹੈਗਾ ਉਹ ਐਕਚੁਅਲ ਚ ਗਨ ਡਾਊਨ ਕਰ ਦਿੱਤਾ ਗਿਆ। ਹੁਣ ਹਜੇ ਤੱਕ ਇਹ ਗੱਲ ਤਾਂ ਪ੍ਰੂਫ ਨਹੀਂ ਹੋਈ, ਪਰ FBI ਨੇ ਕੱਲ ਜਿਹੜੀ ਨਿਊਜ਼ ਕਾਨਫਰੰਸ ਹੋਈ ਉਹਦੇ ਵਿੱਚ ਪੈਮ ਬੌਂਡੀ, ਕਾਸ਼ ਪਟੇਲ ਤੇ ਸੋ ਜਿਹੜੇ ਟੌਪ ਲੈਵਲ ਦੇ ਅਮਰੀਕਾ ਦੇ ਜਿਹੜੇ ਜਸਟਿਸ ਡਿਪਾਰਟਮੈਂਟ ਦੇ ਬੰਦੇ ਹੈਗੇ, ਤੇ ਇਧਰੋਂ ਕੈਨੇਡਾ ਵੱਲੋਂ ਜਿਹੜੇ RCMP ਦੇ ਸਾਡੇ ਹੈਡ ਆ ਉਹ ਵੀ ਅਮਰੀਕਾ ਗਏ ਹੋਏ ਸੀਗੇ ਜਦੋਂ ਉਹਨਾਂ ਨੇ ਇਹ ਅਨਾਉਂਸਮੈਂਟ ਕੀਤੀ ਵੀ ਅਸੀਂ ਦੀਪਕ ਪਰਾਦਕਰ ਨੂੰ ਹੁਣ ਅਰੈਸਟ ਦੇ ਵਿੱਚ ਲੈ ਲਿਆ ਹੈ। ਉਹਨਾਂ ਦੀ ਬੇਟੀ ਆਟਵਾ ਦੇ ਵਿੱਚ ਰਹਿੰਦੀ ਹੈ ਦੀਪਕ ਪਰਾਦਕਰ ਦੀ, ਉਹਦੇ ਉੱਤੇ ਵੀ ਕੇਸ ਪਾਇਆ ਗਿਆ। ਹਾਲਾਂਕਿ ਖਬਰਾਂ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਵੀ ਉਹ ਕਿਸ ਗੱਲ ਦਾ ਕੇਸ ਪਾਇਆ ਗਿਆ, ਪਰ ਉਹਨਾਂ ਦੇ ਉੱਤੇ ਵੀ ਇਨਵੈਸਟੀਗੇਸ਼ਨ ਚਾਲੂ ਕੀਤੀ ਹੈ। ਪਰ ਜਿਹੜਾ ਦੀਪਕ ਪਰਾਦਕਰ ਨੂੰ ਵੀ ਬਿਲਕੁਲ ਹੀ ਜਿਹੜੇ ਅਨਐਥੀਕਲ ਕੰਮ, ਤੇ ਮਤਲਬ ਇਹ ਤਾਂ ਕ੍ਰਿਮੀਨਲ ਕੰਮ ਹੀ ਹੋ ਗਏ, ਉਹਨਾਂ ਦੇ ਸੰਬੰਧ ਦੇ ਵਿੱਚ ਅਰੈਸਟ ਕੀਤਾ ਗਿਆ। ਦੇਖੋ ਜੀ, ਮਤਲਬ ਇਹਨਾਂ ਦੀ ਵੀ ਮੈਂ ਪ੍ਰੋਫਾਈਲ ਅੱਗੇ ਦੇਖਦਾ ਸੀਗਾ ਵੀ ਪੈਸੇ ਦਾ ਜਿਹੜਾ ਲਾਲਚ ਆ ਉਹ ਬੰਦੇ ਨੂੰ ਕਿੱਥੇ ਤੱਕ ਲੈ ਜਾਂਦਾ। ਜਿਹੜੀਆਂ ਪੁਰਾਣੀਆਂ ਇਹਨਾਂ ਦੀਆਂ ਇੰਟਰਵਿਊਜ਼ ਹੈ ਜਾਂ ਹੋਰ ਖਬਰਾਂ ਦੇ ਵਿੱਚ ਪਹਿਲਾਂ ਇੰਟਰਵਿਊ ਕੀਤਾ ਗਿਆ ਦੀਪਕ ਪਰਾਦਕਰ ਨੂੰ, ਇਹ ਕਹਿੰਦੇ ਵੀ ਮੈਂ ਜਦੋਂ ਤੋਂ ਜੰਮਿਆ ਮੈਨੂੰ ਇੱਕੋ ਹੀ ਸ਼ੌਂਕ ਸੀਗਾ ਵੀ ਮੇਰੀ ਬਹੁਤ ਵੱਡੀ ਕੋਠੀ ਹੋਵੇ, ਮੇਰੇ ਕੋਲ ਏਡੀ ਵੱਡੀ ਕਾਰ ਹੋਵੇ, ਤੇ ਮਤਲਬ ਮੈਂ ਜਿੰਨਾ ਵੱਧ ਤੋਂ ਵੱਧ ਮੈਂ ਪੈਸਾ ਕਮਾ ਸਕਾਂ ਉਹ ਮੈਂ ਕਮਾਵਾਂ। ਨੈਪੋਲੀਅਨ ਹਿੱਲ ਦਾ ਜਿਹੜਾ ਆਪਣਾ ਵੱਡਾ ਫੈਨ ਸੀਗਾ, ਕਹਿੰਦੇ ਉਹ ਵੀ ਕਿਤੋਂ ਵੀ ਬਿਲਕੁਲ ਉਹਦੇ ਕੋਲੇ ਖੁਸ਼ ਨਹੀਂ ਸੀਗਾ ਤੇ ਉਹ ਬਹੁਤ ਵੱਡਾ ਬਣਿਆ। ਤੇ ਇਹ ਵੀ 6 ਸਾਲਾਂ ਦਾ ਸੀ ਜਦੋਂ ਇਹ ਦੀਪਕ ਇੰਡੀਆ ਤੋਂ ਕੈਨੇਡਾ ਆਇਆ, ਤੇ ਇੱਥੇ ਆ ਕੇ ਯੂਨੀਵਰਸਿਟੀ ਆਫ ਵਿੰਡਸਰ ਤੋਂ ਇਹਨੇ ਲਾਅ ਦੀ ਡਿਗਰੀ ਕੀਤੀ, ਲਾਅ ਦੀ ਪੜ੍ਹਾਈ ਕੀਤੀ। ਪਰ ਆਸ ਇਹੀ ਸੀ ਕਿ ਮੈਂ ਹੁੱਕ ਜਾਂ ਕਰੁੱਕ ਨਾਲ ਕਿਵੇਂ ਜੀ ਜਿੰਨੇ ਮਰਜ਼ੀ ਪੈਸੇ ਕਮਾ ਲਵਾਂ। ਪਰ ਦੇਖੋ ਵੀ ਕਹਿੰਦੇ ਵੀ ਅੱਤ ਤੇ ਅੰਤ ਹੈ ਜਿਹੜਾ ਫਰਕ ਥੋੜਾ ਹੀ ਹੈ। ਪਰ ਤੁਸੀਂ ਇਹ ਦੇਖੋ ਵੀ ਜਿਹੜੇ ਬੰਦੇ ਦੀ ਮਾਨਸਿਕਤਾ ਕਹਿ ਜੀ ਹੈ ਵੀ ਉਹ ਗੈਰ ਸਮਾਜੀ, ਗੈਰ ਕਾਨੂੰਨੀ ਕੰਮ ਨੂੰ ਵੀ ਆਪਦੇ ਮੰਜ਼ਿਲ ਦੀ ਪ੍ਰਾਪਤੀ ਕਹਿ ਲਓ, ਜਾਂ ਆਪਦੇ ਜੋ ਉਹਦੇ ਖਾਬ ਸੀਗੇ ਉਹਨਾਂ ਦੀ ਪ੍ਰਾਪਤੀ ਨੂੰ ਜਾਇਜ਼ ਮੰਨਦਾ, ਤੇ ਉਹਨੇ ਮੁਲੰਮਾ ਕਹਿ ਜਾ ਚੜਾਇਆ ਹੋਇਆ, ਉਹਨੇ ਉੱਤੇ ਲਿਬਾਸ ਕਹਿ ਜਾ ਪਾਇਆ ਹੋਇਆ ਆਪਦੀ, ਜਿਹੜੇ ਤਾਂ ਉਹ ਕਾਨੂੰਨ ਦਾ ਪ੍ਰੋਟੈਕਟਰ ਹੈ। ਲਾਇਰ ਦਾ ਕੰਮ ਤਾਂ ਇਹੀ ਹੁੰਦਾ ਨਾ ਵੀ ਕਾਨੂੰਨ ਨੂੰ ਪ੍ਰੋਟੈਕਟ ਕਰਨਾ, ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਿਸੇ ਗੱਲ ਨੂੰ ਸੁਲਝਾਉਣਾ। ਪਰ ਸਲਾਹਾਂ ਦੇਖੋ ਜਿਹੀਆਂ ਸਲਾਹਾਂ ਤਾਂ ਮੇਰੇ ਖਿਆਲ ਦੇ ਨਾਲ ਕਾਨੂੰਨ ਤਾਂ ਕੀ ਆਮ ਜ਼ਿੰਦਗੀ ਦੇ ਵਿੱਚ ਵੀ ਇਹ ਬੜੀ ਗੱਲ ਅਨਐਥੀਕਲ ਆ ਵੀ ਆਪਾਂ ਕਿਸੇ ਬੰਦੇ ਨੂੰ ਮਾਰਨ ਦੀ ਸਲਾਹ ਦੇ ਦਈਏ ਕਿ ਬਈ ਉਹਨੂੰ ਤੂੰ ਮਾਰ ਹੀ ਦੇ। ਸੋ ਕਿਉਂਕਿ
ਆਪਣੀ ਕਹਿ ਲਓ ਜਾਂ ਸਿੱਖਾਂ ਦੀ ਕਹਿ ਲਓ ਜੰਗ ਹੀ ਇਸ ਕਰਕੇ ਹੈ ਨਾ ਵੀ ਜਾਂ FBI ਦੇ ਕੋਲ ਇੱਕ ਬਹੁਤ ਵੱਡਾ ਕੇਸ ਆ ਵੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੇ ਲਈ ਫਲਾਂ ਭਾਰਤੀ ਏਜੰਟ ਨੇ ਉਹ ਏਜੰਟ ਹਾਇਰ ਕੀਤੇ ਜਾਂ ਕਿਵੇਂ ਵੀ ਆ। ਸੋ ਇੱਕ ਤਰੀਕੇ ਨਾਲ ਆਪਾਂ ਤਾਂ ਉਸ ਚੀਜ਼ ਦੀ ਐਡਵੋਕੇਸੀ ਕਰਦੇ ਹਾਂ ਵੀ ਕਿਤੇ ਵੀ ਜਿਹੜਾ ਕਿਸੇ ਨੂੰ ਮਾਰਨ ਦੀ ਗੱਲ ਆ ਉਹ ਰੁਕਣੀ ਚਾਹੀਦੀ ਹੈ। ਪਰ ਇਹੋ ਜਿਹੇ ਦੀਪਕ ਪਰਾਦਕਰ ਵਰਗੇ ਲੋਕ ਨੇ ਉਹ ਕਹਿੰਦੇ ਵੀ ਰਸਤੇ ਦਾ ਕੰਡਾ ਹੀ ਕੱਢ ਦਿਓ ਤੇ ਚਲੋ ਹੁਣ ਕੰਮ ਨਿਬੇੜ ਹੀ ਦਿਓ ਜੇ ਕੋਈ ਬੰਦਾ ਇਸ ਤਰ੍ਹਾਂ ਦਾ ਕੋਈ ਬਣਦਾ। ਇੱਕ ਹੋਰ ਬੜੀ ਅਹਿਮ ਖਬਰ ਆ ਗੁਰਜਸਪਾਲ ਸਿੰਘ ਜੀ, ਬੜਾ ਅਹਿਮ ਮਾਮਲਾ ਵਿਚਾਰਨ ਵਾਲਾ। ਇੱਕ ਐਡ ਨੂੰ ਚਲਾਉਣ ਕਰਕੇ ਅਮਰੀਕਾ ਤੇ ਕੈਨੇਡਾ ਦੇ ਰਿਸ਼ਤੇ ਇੱਕ ਵਾਰ ਫਿਰ ਤੋਂ ਵਿਗੜ ਗਏ ਸੀਗੇ ਤੇ ਇਹ ਇੰਨਾ ਕੁ ਤਣਾਅ ਇਹਨਾਂ ਦੇ ਵਿੱਚ ਆ ਗਿਆ ਸੀਗਾ ਵੀ ਇਹ ਕਹਿੰਦੇ ਵੀ ਜਿਹੜੇ ਅਮਰੀਕਨ ਪ੍ਰੈਜ਼ੀਡੈਂਟ ਨੇ ਕਹਿੰਦੇ ਵੀ ਹੁਣ ਟੈਰਿਫ ਦੇ ਮਾਮਲੇ ਤੇ ਕੋਈ ਗੱਲ ਨਹੀਂ ਹੋਊਗੀ। ਉਹ ਐਡ ਬੰਦ ਹੋ ਗਈ, ਆਪਾਂ ਨੂੰ ਪਤਾ ਹੀ ਆ। ਉਹਦੇ ਵਿੱਚ ਫੋਰਡ ਦਾ ਵੀ ਜ਼ਿਕਰ ਆਇਆ, ਉਹਦੇ ਵਿੱਚ ਉਹਨਾਂ ਦੀ ਵੀ ਇਨਵੋਲਵਮੈਂਟ ਆਈ, ਪਰ ਮਾਰਕ ਕਾਰਨੀ ਨੇ ਹਾਲਾਂਕਿ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਕੀਤੀ ਉਸ ਮਾਮਲੇ ਦੇ ਵਿੱਚ। ਹੁਣ US ਐਂਬੈਸਡਰ ਨੇ ਇਹ ਗੱਲ ਕਹੀ ਹੈ ਕੈਨੇਡਾ ਨੂੰ ਕਿ US ਦੇ ਵਿੱਚ ਐਂਟੀ ਟਰੰਪ ਜਿਹੜੀ ਟੈਰਿਫ ਐਡਸ ਆ ਉਹ ਚਲਾਉਣ ਦੇ ਅਗੇਂਸਟ ਸਖਤ ਚੇਤਾਵਨੀ ਆ ਤੁਹਾਨੂੰ, ਤੇ ਇਹਨੂੰ ਅਸੀਂ ਸਿੱਧੇ ਤੌਰ ਤੇ ਵਿਦੇਸ਼ੀ ਦਖਲਅੰਦਾਜ਼ੀ, ਫੋਰਨ ਇੰਟਰਫੇਰੈਂਸ ਦੇ ਐਂਗਲ ਤੋਂ ਜੋੜ ਕੇ ਦੇਖਾਂਗੇ ਆਪਾਂ। ਜੀ। ਸੋ ਜਿਹੜੀ ਐਡ ਵਾਲੀ ਖਬਰ ਹੈ, ਮੈਨੂੰ ਲੱਗਦਾ ਆਪਾਂ ਇਸ ਪ੍ਰੋਗਰਾਮ ਦੇ ਵਿੱਚ 3 ਜਾਂ 4 ਹਫ਼ਤੇ ਪਹਿਲਾਂ ਕਵਰ ਕੀਤੀ ਸੀਗੀ। ਸੋ ਜਿਹੜੀਆਂ ਨਾ ਕਾਂਗਰਸ ਦੀਆਂ ਵੋਟਾਂ ਸੀਗੀਆਂ ਤੇ ਕਾਂਗਰਸ ਨੇ ਟੈਰਿਫਸ ਦੇ ਉੱਤੇ ਜਿਹੜੀ ਵੋਟ ਕਰਨੀ ਸੀਗੀ, ਜਿਹੜੀ ਅਮਰੀਕਨ ਕਾਂਗਰਸ ਨੇ, ਉਦੋਂ ਲਗਭਗ ਉਸ ਹਫ਼ਤੇ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਇੱਕ ਐਡ ਚਲਾਈ ਸੀਗੀ। ਉਹ ਐਡ ਦਾ ਬਜਟ ਸੀਗਾ 75 ਮਿਲੀਅਨ, ਦਸੰਬਰ ਤੱਕ ਚੱਲਣੀ ਸੀਗੀ ਉਹ, ਪ੍ਰਵੀਨ ਜੀ। ਤੇ $75 ਮਿਲੀਅਨ ਓਨਟਾਰੀਓ ਦੀ ਸਰਕਾਰ ਨੇ ਉਸ ਐਡ ਦੇ ਉੱਤੇ ਖਰਚਣਾ ਸੀਗਾ। ਤੇ ਉਹ ਐਡ ਸੀ ਕਿ ਜਿਹੜੇ ਆਪਣੇ ਪੂਰਵ ਰਾਸ਼ਟਰਪਤੀ ਹੈਗੇ ਆ ਅਮਰੀਕਾ ਦੇ, ਉਹਨਾਂ ਦੀ ਆਵਾਜ਼ ਦੇ ਵਿੱਚ ਐਂਟੀ ਟੈਰਿਫ ਭਾਸ਼ਣ ਸੀ ਜੋ ਉਹਨਾਂ ਨੇ ਦਿੱਤਾ ਹੋਇਆ। ਜੀ ਹਨਾ। ਸੋ ਉਹ ਭਾਸ਼ਣ ਦੇ ਉੱਤੇ ਬਸ ਸਿੰਪਲੀ ਇੰਨਾ ਕੀ ਦੱਸਿਆ ਹੋਇਆ ਸੀਗਾ ਵੀ ਦੇਖੋ ਵੀ ਜਿਹੜੇ ਟੈਰਿਫਸ ਹੈ ਇਹ ਅਮਰੀਕਾ ਦੇ ਹੱਕ ਦੇ ਵਿੱਚ ਨਹੀਂ ਹੈਗੇ। ਉਹ ਐਡ ਤੋਂ ਉਦੋਂ ਡੋਨਲਡ ਟਰੰਪ ਇੰਨੇ ਜ਼ਿਆਦਾ ਖਿੱਚ ਗਏ ਸੀ, ਉਹਨਾਂ ਨੇ ਰਾਈਟ ਵੇ ਜਿਹੜੀ ਕੋਈ ਵੀ ਟ੍ਰੇਡ ਨੈਗੋਸ਼ੀਏਸ਼ਨ ਆ ਉਹ ਹਟਾਤੀ ਸੀਗੀ। ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਹ ਆਪ ਪਰਸਨਲੀ ਜਾ ਕੇ ਉਹਨਾਂ ਨੇ ਮਾਫੀ ਵੀ ਮੰਗੀ, ਫੋਨ ਦੇ ਉੱਤੇ ਵੀ ਮਾਫੀ ਮੰਗੀ ਵੀ ਯਾਰ ਵੀ ਹਾਂਜੀ ਮਤਲਬ ਸਾਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਤੇ ਉਹਨਾਂ ਨੇ ਮੁੜ ਕੇ BC ਨੇ ਵੀ, ਜਿਹੜੀ BC ਗਵਰਨਮੈਂਟ ਨੇ ਵੀ ਸਿਮਿਲਰ ਤਰ੍ਹਾਂ ਦੀਆਂ ਐਡਾਂ ਚਲਾਉਣੀਆਂ ਸੀਗੀਆਂ, ਉਹਨਾਂ ਨੂੰ ਵੀ ਮਨਾ ਕਰਤਾ ਵੀ ਯਾਰ ਤੁਸੀਂ ਐਡ ਨਾ ਚਲਾਓ, ਤੇ ਇਦਾਂ ਦੀ ਕੋਈ ਐਡ ਨਹੀਂ ਚੱਲੀ। ਚਲੋ ਉਹ ਮਾਮਲਾ ਠੱਪ ਹੋ ਗਿਆ। ਟ੍ਰੇਡ ਨੈਗੋਸ਼ੀਏਸ਼ਨ ਤਾਂ ਦੁਬਾਰਾ ਚੱਲ ਪਈ, ਪਰ ਹਜੇ ਵੀ ਕਿਤੇ ਨਹੀਂ ਪਹੁੰਚੀ। ਜਿਹੜਾ ਤਲਖੀ ਦਾ ਮਾਹੌਲ ਹੈ ਉਹ ਆਪਸ ਚ ਅਮਰੀਕਾ ਤੇ ਕੈਨੇਡਾ ਦੇ ਵਿੱਚ ਬਣਿਆ ਹੋਇਆ। ਪਰ ਜਿਹੜੇ US ਦੇ ਐਂਬੈਸਡਰ ਹੈਗੇ ਆ, ਪੀਟ ਹੋਇਕਸਟਰਾ, ਆਟਵਾ ਦੇ ਵਿੱਚ ਉਹ US ਦੇ ਕੈਨੇਡਾ ਨੂੰ ਐਂਬੈਸਡਰ ਹੈਗੇ ਆ, ਤੇ ਉਹਨਾਂ ਨੇ ਮਤਲਬ ਇਹ ਚੇਤਾਵਨੀ ਦਿੰਦੇ ਹੋਏ ਉਹ ਕਹਿੰਦੇ ਵੀ ਯਾਰ ਤੁਸੀਂ ਬਿਲਕੁਲ ਇਲੈਕਸ਼ਨ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਐਡ ਚਲਾ ਕੇ ਸਾਡੇ ਜਿਹੜੇ ਜਿਹੜਾ ਸਾਡਾ ਇਲੈਕਟੋਰਲ ਸਿਸਟਮ ਆ ਉਹਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਜਿਹੜੇ ਸਾਡੇ ਲੀਡਰ ਹੈਗੇ ਆ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਭੁਗਤਾਉਣ ਦੀ ਕੋਸ਼ਿਸ਼ ਕਰ ਰਹੇ ਹੋ ਵੀ ਇਹਨੂੰ ਜੇ ਇਲੈਕਸ਼ਨ ਇੰਟਰਫੇਰੈਂਸ ਨਹੀਂ ਹੈਗੀ ਤਾਂ ਉਹ ਕੀ ਹੈ। ਜੇ ਇੱਕ ਪੱਖ ਤੋਂ ਦੇਖਿਆ ਜਾਵੇ ਤਾਂ ਉਹਨਾਂ ਦਾ ਇਹ ਪੁਆਇੰਟ ਜਾਇਜ਼ ਵੀ ਹੋ ਸਕਦਾ, ਪਰ ਜਿਹੜਾ ਅਮਰੀਕਾ ਤੇ ਕੈਨੇਡਾ ਇਹ ਇਦਾਂ ਦੀਆਂ ਗੱਲਾਂ ਅਲਾਉ ਕਰਦੇ ਆ। ਮਤਲਬ ਉਹਦੇ ਚ ਜਿਹੜਾ ਟਰੰਪ ਕੋਲੇ ਇੱਕ ਆਪਸ਼ਨ ਬਚਦਾ ਸੀਗਾ ਉਹੀ ਬਚਦਾ ਸੀਗਾ ਵੀ ਸਖਤੀ ਨਾਲ ਹਨਾ ਵੀ ਰੋਕ ਦੇਣ। ਪਰ ਜਿਹੜਾ ਡਗ ਫੋਰਡ ਉਹਨਾਂ ਦਾ ਇਹ ਕਹਿੰਦੇ ਵੀ ਪਰ ਦੇਖੋ ਵੀ ਮੇਰੀ ਐਡ ਪ੍ਰਭਾਵੀ ਕਿੰਨੀ ਰਹੀ, ਵੀ ਮੇਰੀ ਐਡ ਕਰਕੇ ਜਿਹੜੇ US ਰਿਪਰੈਜ਼ੈਂਟੇਟਿਵ ਹੈਗੇ ਆ, ਜਿਹੜੇ US ਕਾਂਗਰਸਮੈਨ ਹੈਗੇ ਆ, ਉਹਨਾਂ ਨੇ ਇਹ ਗੱਲ ਕਹੀ ਵੀ ਯਾਰ ਦੇਖੋ ਕੈਨੇਡਾ ਦੇ ਵਿੱਚ ਸਾਡਾ ਏਦਾਂ ਹੋ ਰਿਹਾ, ਸਾਨੂੰ ਉਹ ਕੈਨੇਡਾ ਸਾਡਾ ਐਲਾਈ ਆ, ਨਹੀਂ ਸਾਨੂੰ ਇਸ ਜਿਹੜੇ ਐਂਟੀ ਟੈਰਿਫ ਜਿਹੜਾ ਬਿੱਲ ਸੀਗਾ ਵੀ ਹਾਂ ਇਹ ਟੈਰਿਫ ਕੈਂਸਲ ਕੀਤੇ ਜਾਣ, ਸਾਨੂੰ ਇਹਨਾਂ ਤੇ ਸਾਈਨ ਕਰਨਾ ਪੈਣਾ। ਸੋ ਉਹਨਾਂ ਦਾ ਅਸਰ ਹੋਇਆ, ਪਰ ਮਤਲਬ ਇਹ ਇੱਕ ਨਵਾਂ ਐਂਗਲ ਉਹਦੇ ਵਿੱਚ ਇਸ ਖਬਰ ਦੇ ਵਿੱਚ ਜਾਂ ਇਸ ਟੌਪਿਕ ਦੇ ਉੱਤੇ ਆਇਆ ਵੀ ਮਹਿਜ ਇੱਕ ਛੋਟੀ ਜੀ ਐਡ ਨੂੰ, ਛੋਟੀ ਤਾਂ ਨਹੀਂ ਸੀਗੀ, $75 ਮਿਲੀਅਨ ਬਹੁਤ ਵੱਡੀ ਅਮਾਉਂਟ ਹੁੰਦੀ ਹੈ, ਹਾਲਾਂਕਿ ਪੂਰੇ ਨਹੀਂ ਖਰਚੇ ਗਏ, ਪਰ ਉਹਨੂੰ ਇਲੈਕਸ਼ਨ ਇੰਟਰਫੇਰੈਂਸ ਦੇ ਮਸਲੇ ਨਾਲ ਵੀ ਜੋੜਿਆ ਜਾ ਸਕਦਾ। ਦੇਖੋ ਹੁਣ ਅੱਗੇ ਕੀ ਹੁੰਦਾ, ਪਰ ਫਿਲਹਾਲ ਜਿਹੜੇ ਕੈਨੇਡੀਅਨ ਸਾਰੇ ਪ੍ਰੋਵਿੰਸ, ਹਾਲਾਂਕਿ ਡਗ ਫੋਰਡ ਇਹ ਕਹਿੰਦੇ ਆ ਵੀ ਮੈਂ ਮਾਰਕ ਕਾਰਨੀ ਦੇ ਕਹਿਣ ਤੇ ਐਡ ਬੰਦ ਕੀਤੀ ਆ, ਮੈਨੂੰ ਹਜੇ ਵੀ ਲੱਗਦਾ ਵੀ ਮੈਂ ਠੀਕ ਕੀਤਾ ਸੀਗਾ, ਤੇ ਜੇ ਮੈਨੂੰ ਮਾਰਕ ਕਾਰਨੀ ਜਾਂ ਹੋਰ ਜਿਹੜੇ ਕੈਨੇਡੀਅਨ ਲੋਕੀ ਉਹ ਪਰਮਿਸ਼ਨ ਦੇਣ, ਮੈਂ ਇਦਾਂ ਦੀਆਂ ਐਡਾਂ ਕਹਿੰਦਾ ਦੱਬ ਕੇ ਚਲਾਵਾਂ। ਸੋ ਜਿਹੜਾ ਡਗ ਫੋਰਡ ਹੈ ਉਹ ਤਾਂ ਇਸ ਗੱਲ ਤੇ ਅੜਿਆ ਹੋਇਆ, ਉਹ ਕਹਿੰਦਾ ਵੀ ਬਿਲਕੁਲ ਇਹ ਕਹਿੰਦਾ ਵੀ ਸਾਨੂੰ ਐਨ ਅੜ ਕੇ ਹੀ ਜਿਹੜਾ ਉਹ ਸ਼ਬਦ ਵਰਤਦਾ, ਉਹ ਕਹਿੰਦਾ ਵੀ ਜਿਹੜੇ ਬੁਲੀ ਹੈ, ਬੁਲੀ ਨੂੰ ਬੁਲੀ ਬਣ ਕੇ ਟੱਕਰਿਆ ਜਾਂਦਾ, ਵੀ ਜੇ ਤੁਸੀਂ ਮੂਰੇ ਉਹਦੇ ਝੁਕਦੇ ਹੋ ਤਾਂ ਤੁਹਾਨੂੰ ਹੋਰ ਉਹ ਬੁਲੀ ਕਰਦੇ, ਤੇ ਉਹਨੂੰ ਉਹ ਡਗ ਫੋਰਡ ਕਹਿੰਦਾ ਵੀ ਇਸ ਵੇਲੇ ਅਮਰੀਕਾ ਕੈਨੇਡਾ ਨੂੰ ਬੁਲੀ ਕਰ ਰਿਹਾ।
ਤੇ ਵੀ ਸਾਨੂੰ ਵੀ ਉਵੇਂ ਹੀ ਬਿਹੇਵ ਕਰਨਾ ਚਾਹੀਦਾ। ਪਰ ਜਿਹੜੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੈ, ਉਹ ਇੱਕ ਡਿਫਰੈਂਟ ਅਪਰੋਚ ਅਪਣਾ ਰਹੇ ਹੈ, ਜਿਹਦੇ ਵਿੱਚ ਉਹ ਠੀਕ ਹੈ ਵੀ ਉਹ ਡਿਪਲੋਮੇਸੀ ਨਾਲ ਚੱਲ ਰਹੇ ਆ ਵੀ ਯਾਰ ਕਿਸੇ ਤਰੀਕੇ ਨਾਲ ਚਲੋ ਅਸੀਂ ਜਿਹੜੇ ਐਟਲੀਸਟ ਜਿਹੜੇ ਸਾਡੇ ਸਟੀਲ ਤੇ ਐਲੂਮੀਨੀਅਮ ਹੈ, ਜਿਹਦੇ ਕਰਕੇ ਬਹੁਤ ਜ਼ਿਆਦਾ ਕੈਨੇਡਾ ਦਾ ਨੁਕਸਾਨ ਹੋ ਰਿਹਾ, ਵੀ ਅਸੀਂ ਉਹਦੇ ਤੇ ਕੁਝ ਰਿਆਇਤਾਂ ਅਮਰੀਕਾ ਤੋਂ ਲੈ ਲਈਏ, ਡੇਅਰੀ ਤੇ ਅਸੀਂ ਕੁਝ ਰਿਆਇਤਾਂ ਦੇ ਦਈਏ, ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਇਹ ਟ੍ਰੇਡ ਨੈਗੋਸ਼ੀਏਸ਼ਨ ਹੈ, ਵੀ ਸਾਰੇ ਜਿਹੜੇ ਮੁਲਕ ਹੈ ਜਿਨ੍ਹਾਂ ਦੀ ਅਮਰੀਕਾ ਨਾਲ ਵਾਲੀ ਬਣਦੀ ਵੀ ਨਹੀਂ, ਉਹਨਾਂ ਦੀਆਂ ਵੀ ਟ੍ਰੇਡ ਨੈਗੋਸ਼ੀਏਸ਼ਨਸ ਅਮਰੀਕਾ ਨਾਲ ਫਾਈਨਲ ਹੋ ਗਈਆਂ। ਹਜੇ ਕੈਨੇਡਾ ਜਿਹੜਾ ਕਿ ਅਮਰੀਕਾ ਦਾ ਸਭ ਤੋਂ ਨੇੜੇ ਦਾ ਐਲਾਈ ਹੈ, ਉਹਦੀਆਂ ਹਜੇ ਕਿਸੇ ਵੀ ਪਾਸੇ ਨਹੀਂ ਸਿਰੇ ਚੜੀਆਂ। ਸੋ ਹੈਗਾ ਤਾਂ ਇਹ ਚਿੰਤਾ ਦਾ ਵਿਸ਼ਾ ਹੀ ਹੈ। ਸੋ ਉਹਨਾਂ ਦੀ ਇਹ ਅਪਰੋਚ ਵੀ ਯਾਰ ਜਿਵੇਂ ਛੇਤੀ ਤੋਂ ਛੇਤੀ ਜੇ ਮੈਂ ਟ੍ਰੇਡ ਜਿਹੜੀ ਇਹ ਨੈਗੋਸ਼ੀਏਸ਼ਨ ਨੂੰ ਫਾਈਨਲ ਚੜਾਵਾਂ, ਮੁੜ ਕੇ ਮੁਲਕ ਦੇ ਵਿੱਚ ਸਟੇਬਿਲਿਟੀ ਆਵੇ, ਇਕਨੋਮੀ ਸਾਡੀ ਤੁਰਨੀ ਸ਼ੁਰੂ ਹੋਵੇ। ਸੋ ਜਿਹੜੇ ਇਹ ਏਦਾਂ ਵੱਖ-ਵੱਖ ਸਿਸਟਮਸ ਦੇ ਵਿੱਚ ਉਹਨਾਂ ਨੂੰ ਵਰਤਣਾ ਪੈ ਰਿਹਾ, ਉਹਦੇ ਵਿੱਚ ਹੋਰ ਕਈ ਮਸਲੇ ਚੱਲ ਰਹੇ ਨੇ ਜਿਹੜੇ ਆਪਾਂ ਇਸ ਸ਼ੋਅ ਦੇ ਵਿੱਚ ਅੱਗੇ ਕਵਰ ਕਰਾਂਗੇ। ਸਾਡਾ ਬਜਟ ਜਿਹੜਾ ਪਹਿਲਾ ਬਜਟ ਜਿਹੜਾ ਮਾਰਕ ਕਾਰਨੀ ਉਹਨਾਂ ਨੇ ਪ੍ਰੈਜ਼ੈਂਟ ਕੀਤਾ ਸੀਗਾ, ਉਹ ਪਿਛਲੇ ਹਫ਼ਤੇ ਇਸੇ ਹਫ਼ਤੇ ਐਕਚੁਅਲ ਚ ਪਾਸ ਕੀਤਾ ਗਿਆ। ਸੋ ਉਹਦੇ ਤੇ ਵੀ ਆਪਾਂ ਇੱਕ ਝਾਤ ਮਾਰਾਂਗੇ ਬ੍ਰੇਕ ਤੋਂ ਬਾਅਦ। ਤੇ ਬਾਕੀ ਜਿਹੜਾ ਇੱਕ ਜਹਾਜ਼ ਖਰੀਦਣ ਦਾ ਮਸਲਾ ਵੀ ਚੱਲ ਰਿਹਾ, ਵੀ ਅਮਰੀਕਾ ਕੈਨੇਡਾ ਨੂੰ ਕਹਿ ਰਿਹਾ ਵੀ ਤੁਸੀਂ ਸਾਡੇ ਜਹਾਜ਼ ਖਰੀਦੋ, ਪਰ ਕੈਨੇਡਾ ਕਹਿ ਰਿਹਾ ਵੀ ਯਾਰ ਤੁਸੀਂ ਤਾਂ ਸਾਨੂੰ ਤੰਗ ਕਰ ਰਹੇ ਹੋ, ਅਸੀਂ ਤੁਹਾਡੇ ਜਹਾਜ਼ ਕਾਹਤੇ ਖਰੀਦੀਏ। ਸੋ ਕੈਨੇਡਾ ਸਵੀਡਨ ਨਾਲ ਗੱਲਬਾਤ ਹੈਗਾ ਵੀ ਅਸੀਂ F-35 ਨਹੀਂ ਖਰੀਦਣੇ, ਅਸੀਂ ਸਵੀਡਨ ਦੇ ਜਹਾਜ਼ ਖਰੀਦਣੇ। ਸੋ ਇੱਕ ਜਿਹੜੀ ਇਹ ਬੜੀ ਇੰਟਰੀਕੇਟ ਜਿਹੜੀ ਨੈਗੋਸ਼ੀਏਸ਼ਨ ਆ, ਉਹ ਦੋਨਾਂ ਮੁਲਕਾਂ ਦੇ ਵਿੱਚ ਚੱਲ ਰਹੀ ਹੈ। ਜੀ ਬਿਲਕੁਲ। ਤੇ ਅਮਰੀਕਾ ਦੇ ਟੈਰਿਫ ਕਰਕੇ ਜਿਹੜੀਆਂ ਕੈਨੇਡਾ ਦੀਆਂ ਪ੍ਰੋਵਿੰਸਸ ਨੇ, ਜਿਹੜੇ ਸੂਬੇ ਨੇ ਕੈਨੇਡੀਅਨ ਸੂਬੇ, ਉਹਨਾਂ ਦੀ ਆਪਸੀ ਜਿਹੜਾ ਰਾਬਤਾ ਉਹ ਪਹਿਲਾਂ ਨਾਲੋਂ ਸੁਧਰਨ ਲੱਗਿਆ। ਉਹਨਾਂ ਨੇ ਕਈ ਇੱਕ ਦੂਜੇ ਤੋਂ ਜਿਹੜੀਆਂ ਪਾਬੰਦੀਆਂ ਨੇ ਹਟਾਈਆਂ ਨੇ ਤੇ ਆਪਸ ਦੇ ਵਿੱਚ ਨੇੜੇ ਆਉਣ ਲੱਗੇ ਨੇ। ਇਹਦੇ ਉੱਤੇ ਆਪਾਂ ਚਰਚਾ ਕਰਾਂਗੇ। ਇੱਕ CBSA ਨੇ ਡਿਟੇਨ ਕੀਤਾ ਸੀਗਾ ਇਮੀਗ੍ਰੇਸ਼ਨ ਡਿਟੇਨੀ, ਜਿਹਨੂੰ ਕਹਿ ਦਿੰਦੇ ਆ, ਕੈਲਗਰੀ ਦੇ ਹਸਪੀਟਲ ਦੇ ਵਿੱਚੋਂ ਫਰਾਰ ਹੋ ਗਿਆ, ਤੇ ਇਹਦਾ ਜਿਹੜਾ ਤਾਲੁਕਾਤ ਆ ਉਹ ਪੰਜਾਬੀ ਮੂਲ ਦੇ ਨਾਲ ਦੱਸਿਆ ਜਾ ਰਿਹਾ। ਇਹਦੇ ਉੱਤੇ ਵੀ ਆਪਾਂ ਝਾਤਖੋਰੀ ਜਿਹੜੀ ਕਰਾਂਗੇ, ਪਰ ਇੱਕ ਬ੍ਰੇਕ ਤੋਂ ਬਾਅਦ। ਕਰਨ ਲੱਗੇ ਸੀਗੇ, ਆਪਾਂ ਚਰਚਾ ਕਰ ਰਹੇ ਸੀਗੇ ਵੀ ਜਿਹੜੀਆਂ ਕੈਨੇਡੀਅਨ ਪ੍ਰੋਵਿੰਸਸ ਨੇ ਉਹ ਇੱਕ ਦੂਜੇ ਦੇ ਨੇੜੇ ਆਉਣ ਲੱਗੀਆਂ ਨੇ। ਪਹਿਲਾਂ ਤਾਂ ਗੁਰਜਸਪਾਲ ਸਿੰਘ ਜੀ ਇਹ ਦੱਸ ਦਿਓ ਵੀ ਕੀ ਸੂਬੇ ਇੱਕ ਦੂਜੇ ਦੇ ਉੱਤੇ ਆਪਣੇ ਪੱਧਰ ਤੇ ਵੀ ਪਾਬੰਦੀਆਂ ਲਾਉਣ ਲੱਗੇ ਨੇ? ਮਤਲਬ ਪਾਬੰਦੀਆਂ ਲੱਗੀਆਂ ਸੀਗੀਆਂ ਜਾਂ ਇੱਕ ਦੂਜੇ ਨਾਲ ਇਹ ਰਾਬਤਾ ਕਾਇਮ ਕਰਕੇ ਨਹੀਂ ਚੱਲ ਰਹੇ ਸੀ, ਇਕਨੋਮਿਕਲੀ ਪਾਲਿਸੀ ਦੇ ਵਿੱਚ ਆਪਸੀ ਟਕਰਾਅ ਸੀਗਾ? ਦੂਜੀ ਜਿਹੜੀ ਗੱਲ ਆ, ਕੀ ਅਮਰੀਕਨ ਟੈਰਿਫਸ ਤੋਂ ਬਾਅਦ ਹੁਣ ਜੇ ਇਹ ਇੱਕ ਦੂਜੇ ਦੇ ਉੱਤੋਂ ਹਟਾ ਰਹੇ ਨੇ ਜਾਂ ਸਹਿਮਤੀਆਂ ਦੇ ਰਹੇ ਨੇ, ਤੇ ਕੀ ਕੈਨੇਡੀਅਨ ਇਕਨੋਮੀ ਨੂੰ ਵੀ ਇਹਦਾ ਲਾਹਾ ਮਿਲੂਗਾ, ਲੋਕਾਂ ਨੂੰ ਜੌਬਸ ਦੇ ਰੂਪ ਦੇ ਵਿੱਚ ਜਾਂ ਹੋਰ ਚੀਜ਼ਾਂ ਦੇ ਰੂਪ ਦੇ ਵਿੱਚ? ਜੀ ਬਿਲਕੁਲ। ਸੋ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਹੀ ਲੈਣਾ ਹਨਾ। ਹੁਣ ਜਿਹੜਾ ਕੈਲੀਫੋਰਨੀਆ ਦੇ ਵਿੱਚ ਮੰਨ ਲਓ ਤੁਸੀਂ ਡਰਾਈਵਰ ਲਾਇਸੈਂਸ ਲੈ ਲਿਆ, ਹਾਂਜੀ, ਉਹ ਤੁਸੀਂ ਓਰੇਗਨ ਦੇ ਵਿੱਚ ਜਾਂਦੇ ਹੋ, ਤੁਸੀਂ ਜਾ ਕੇ ਆਪਣਾ ਡਰਾਈਵਰ ਲਾਇਸੈਂਸ ਉੱਥੇ ਦੇ ਦਿੰਦੇ ਹੋ, ਤੇ ਤੁਹਾਨੂੰ ਓਰੇਗਨ ਵਾਲੇ ਉੱਥੋਂ ਦਾ ਡਰਾਈਵਰ ਲਾਇਸੈਂਸ, ਮੰਨ ਲਓ ਤੁਸੀਂ ਕੈਲੀਫੋਰਨੀਆ ਤੋਂ ਓਰੇਗਨ ਚ ਮੂਵ ਹੋ ਗਏ, ਤੇ ਉਹਨਾਂ ਨੇ ਤੁਹਾਨੂੰ ਓਰੇਗਨ ਦਾ ਡਰਾਈਵਰ ਲਾਇਸੈਂਸ ਦੇ ਦੇਣਾ ਵੀ ਓਕੇ ਯਾਰ, ਤੈਨੂੰ ਇੱਥੇ ਟੈਸਟ ਦੇਣ ਦੀ ਲੋੜ ਨਹੀਂ, ਤੈਨੂੰ ਕੁਝ ਕਰਨ ਦੀ ਲੋੜ ਨਹੀਂ, ਤੂੰ ਆਪਣੀ ਰੈਜ਼ੀਡੈਂਸੀ ਪ੍ਰੂਫ ਕਰ ਤੇ ਤੂੰ ਆਪਣਾ ਡਰਾਈਵਰ ਲਾਇਸੈਂਸ ਲੈ ਲੈ। ਇਹ ਕੈਲੀਫੋਰਨੀਆ ਤੇ ਓਰੇਗਨ ਦੇ ਵਿੱਚ, ਤੇ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਬਾਕੀ ਅਮਰੀਕਾ ਦੀਆਂ ਸਟੇਟਾਂ ਹੈਗੀਆਂ, ਇਹ ਆਪਸ ਚ ਇਹਨਾਂ ਦੇ ਸੰਧੀ ਹੈ ਵੀ ਯਾਰ ਅਸੀਂ ਤੁਹਾਡੇ ਲਾਇਸੈਂਸ ਨੂੰ ਮੰਨਾਂਗੇ, ਹਨਾ। ਪਰ ਜੇ ਕਿਸੇ ਨੇ ਕੈਲੀਫੋਰਨੀਆ ਦੇ ਵਿੱਚ RN ਦਾ ਲਾਇਸੈਂਸ ਲਿਆ ਹੋਇਆ, ਹੁਣ ਮੈਨੂੰ ਇਹ ਪਤਾ ਨਹੀਂਗਾ, ਜੇ ਕਿਸੇ ਨੇ ਕੈਲੀਫੋਰਨੀਆ ਦੇ ਵਿੱਚ ਰਜਿਸਟਰਡ ਨਰਸ ਦਾ ਲਾਇਸੈਂਸ ਲਿਆ ਹੋਇਆ, ਹਨਾ, ਜੇ ਉਹ ਜਾ ਕੇ ਕਹੇ ਵੀ ਮੈਂ ਨਿਊਯਾਰਕ ਦੇ ਵਿੱਚ ਰਜਿਸਟਰਡ ਨਰਸ ਦੀ ਪ੍ਰੈਕਟਿਸ ਕਰਨੀ ਹੈ, ਉਹਨੂੰ ਨਿਊਯਾਰਕ ਦਾ ਲਾਇਸੈਂਸ ਕਨਵਰਟ ਕਰਾਉਣਾ ਪੈਣਾ। ਹੁਣ ਉਹ ਹੋ ਸਕਦਾ ਵੀ ਕੈਲੀਫੋਰਨੀਆ ਤੇ ਨਿਊਯਾਰਕ ਦੇ ਜਿਹੜੇ ਨਰਸਿੰਗ ਦੇ ਲਾਇਸੈਂਸ ਦੀਆਂ ਰਿਕੁਆਇਰਮੈਂਟਸ ਸੇਮ ਹੋਣ, ਹਨਾ, ਪਰ ਉਹ ਹੋ ਸਕਦਾ ਅੱਡ ਹੋਣ, ਉਹਨੂੰ ਉੱਥੇ ਜਾ ਕੇ ਕੋਈ ਨਾ ਕੋਈ ਹੋਰ ਮਾੜਾ ਮੋਟਾ ਟੈਸਟ ਦੇਣਾ ਪਵੇ ਜਾਂ ਕੁਝ ਕਰਨਾ ਪਵੇ। ਸੋ ਇਦਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ। ਇਹ ਇਕੱਲੀ ਆ ਗਈ ਆਪਣੀ ਜਿਹੜੀ ਲਾਇਸੈਂਸਿੰਗ ਦੇ ਪੱਖ ਦੇ ਵਿੱਚ। ਪਰ ਫੂਡ ਦੇ ਪੱਖ ਦੇ ਵਿੱਚ ਹੁਣ ਮੰਨ ਲਓ ਵੀ ਕੋਈ ਸਟੇਟ ਕਹਿੰਦੀ ਹੈ ਵੀ ਅਮਰੀਕਾ ਦੇ ਵਿੱਚ ਵਿਸਕੌਨਸਨ ਕਹਿੰਦੀ ਹੈ ਵੀ ਯਾਰ ਅਸੀਂ ਜਿਹੜਾ ਕੱਚਾ ਦੁੱਧ ਹੈ, ਕੱਚਾ ਦੁੱਧ ਤੁਸੀਂ ਵਿਸਕੌਨਸਨ ਦੇ ਵਿੱਚ ਚੋ ਸਕਦੇ ਹੋ, ਵੇਚ ਸਕਦੇ ਹੋ, ਪਰ ਕੈਲੀਫੋਰਨੀਆ ਕਾਹਨੂੰ ਲਾਅ ਪਾਸ ਕਰ ਦੇਵੇ। ਹੁਣ ਜਿਵੇਂ ਕੈਨੇਡਾ ਤੇ ਅਮਰੀਕਾ ਦਾ ਇਹ ਫਰਕ ਹੈ, ਅਮਰੀਕਾ ਦੇ ਵਿੱਚ ਜਿਹੜਾ ਕੱਚਾ ਦੁੱਧ ਹੈ ਉਹ ਤੁਸੀਂ ਖਰੀਦ ਸਕਦੇ ਹੋ, ਤੁਸੀਂ ਵੇਚ ਸਕਦੇ ਹੋ। ਕੈਨੇਡਾ ਦੇ ਵਿੱਚ ਤੁਸੀਂ ਕੱਚਾ ਦੁੱਧ ਆਪ ਚੋ ਕੇ ਵੀ ਨਹੀਂ ਪੀ ਸਕਦੇ, ਜੇ ਸਰਕਾਰ ਨੂੰ ਪਤਾ ਲੱਗ ਜਾਵੇ ਉੱਤੇ ਵੀ ਪਾਬੰਦੀ ਹੈ। ਠੀਕ ਹੈ ਨਾ, ਹਾਂਜੀ ਹਾਂ। ਸੋ ਜਿਹੜਾ ਜੇ ਤੁਸੀਂ ਜਿਹੜਾ ਤੁਹਾਡਾ ਕੱਚਾ ਦੁੱਧ ਹੈਗਾ, ਉਹ ਤੁਹਾਨੂੰ ਜਿਹੜੀ ਹਰ ਇੱਕ ਪ੍ਰੋਵਿੰਸ ਦੀ ਆਪਣੀ ਡੇਅਰੀ ਆਰਗੇਨਾਈਜੇਸ਼ਨ ਹੈ, ਉਹਨੂੰ ਤੁਹਾਨੂੰ ਵੇਚਣਾ ਪੈਂਦਾ ਪ੍ਰੋਸੈਸ ਕਰਕੇ, ਤੇ ਫਿਰ ਉਹ ਪ੍ਰੋਸੈਸਡ ਹੋਇਆ ਤੁਹਾਡੇ ਘਰੇ ਆਉਂਦਾ ਤੇ ਉਹ ਤੁਸੀਂ ਪੀ ਸਕਦੇ ਹੋ। ਪ੍ਰੋਸੈਸ ਦੇ ਵਿੱਚ ਉਹਦੀ ਹੋਮੋਜਨਾਈਜੇਸ਼ਨ ਦਾ ਪ੍ਰੋਸੈਸ ਹੈ, ਉਹਨੂੰ ਜਿਹੜੇ ਪ੍ਰੀਜ਼ਰਵੇਟਿਵ ਵਗੈਰਾ ਐਡ ਕਰਦੇ ਆ, ਉਹ ਪ੍ਰੋਸੈਸ ਹੈਗਾ। ਸੋ ਜਿਹੜਾ ਰॉ ਮਿਲਕ ਆ ਉਹ ਇਦਾਂ ਬੈਨ ਹੈ। ਜਿਹੜੇ ਸਾਰੇ ਕੈਨੇਡੀਅਨ ਪ੍ਰੋਵਿੰਸਸ ਆ ਉਹਨਾਂ ਨੇ ਰॉ ਮਿਲਕ ਬੈਨ ਕੀਤਾ ਹੋਇਆ, ਪਰ ਇਦਾਂ ਦੇ ਕਈ ਹੋਰ ਹੈਗੇ ਵੀ ਲੇਬਲਿੰਗ ਦੇ ਇਨਸਟਰਕਸ਼ਨਸ ਹੈ, ਵੀ ਕੋਈ ਕਹਿੰਦਾ ਵੀ ਯਾਰ ਜੇ ਤੁਹਾਡੇ ਖਾਣੇ ਦੇ ਵਿੱਚ ਆਹ ਵਾਲਾ ਪ੍ਰੀਜ਼ਰਵੇਟਿਵ ਹੈ ਤਾਂ ਉਹ ਇੱਥੇ ਨਹੀਂ ਵਿਕ ਸਕਦਾ, ਜੇ ਆਹ ਹੈਗਾ ਤਾਂ ਇੱਥੇ ਨਹੀਂ ਵਿਕ ਸਕਦਾ। ਸੋ ਉਹਦੇ ਨਾਲ ਕੀ ਹੋ ਜਾਂਦਾ ਵੀ ਹੁਣ ਜੇ ਮੈਨੀਟੋਬਾ ਦਾ ਕੋਈ ਪ੍ਰੋਡਿਊਸਰ ਆ, ਉਹ ਕੁਝ ਬਣਾ ਰਿਹਾ, ਉਹ ਜਾ ਕੇ ਓਨਟਾਰੀਓ ਦੇ ਵਿੱਚ ਨਹੀਂ ਵੇਚ ਸਕਦਾ। ਹੁਣ BC ਨੇ ਕਿਹਾ ਹੋਇਆ ਵੀ ਜਿਹੜੀ BC ਦੀ ਵਾਈਨ ਹੈ
ਕਿਉਂਕਿ BC ਆਪ ਵਾਈਨ ਪ੍ਰੋਡਿਊਸਰ ਹੈ, ਜਿਹੜੀ ਓਨਟਾਰੀਓ ਦੀ ਵਾਈਨ ਹੈ ਜੇ ਉਹ BC 'ਚ ਜਾ ਕੇ ਵਿਕਣੀ ਹੈ ਤਾਂ ਉਹਦੇ ਤੇ ਮਾੜਾ ਮੋਟਾ ਟੈਕਸ ਲੱਗਣਾ। ਸੋ ਏਦਾਂ ਜਿਹੜੀ BC ਦੀ ਵਾਈਨ ਹੈ ਜੇ ਓਨਟਾਰੀਓ ਜਾ ਕੇ ਵਿਕਣੀ ਹੈ ਤਾਂ ਉਹ ਤੇ ਮਾੜਾ ਮੋਟਾ ਫਾਈਨ ਲੱਗਣਾ। ਜੇ ਕਿਸੇ ਨੇ ਤੇਲ ਦਾ ਟੈਂਕਰ ਆਪਣੇ ਸਸਕੈਚੁਅਨ ਦੇ ਵਿੱਚੋਂ ਲੈ ਕੇ ਜਾਣਾ ਜਾਂ ਮੈਨੀਟੋਬਾ ਦੇ ਵਿੱਚੋਂ ਲੈ ਕੇ ਜਾਣਾ, ਵੀ ਯਾਰ ਤੁਸੀਂ ਤੇਲ ਢੋ ਰਹੇ ਹੋ, ਵੀ ਇਹਦਾ ਸਾਨੂੰ ਟੈਕਸ ਦਿਓ। ਸੋ ਏਦਾਂ ਦੇ ਜਿਹੜੇ ਟ੍ਰੇਡ ਬੈਰੀਅਰਸ ਐਗਜ਼ਿਸਟ ਕਰਦੇ ਹੁੰਦੇ ਆ, ਜਿੱਥੇ ਜਿਹੜਾ ਲੱਕੜ ਪ੍ਰੋਡਿਊਸ ਕਰਦਾ, ਜਿਹੜਾ ਕਨੋਲਾ ਪ੍ਰੋਡਿਊਸ ਕਰਦਾ, ਉਹ ਆਪਸ ਦੇ ਵਿੱਚ ਆਪਣਾ ਜਿਹੜਾ ਉਹਨਾਂ ਦੀ ਸਪੈਸ਼ਲਾਈਜੇਸ਼ਨ ਹੁੰਦੀ ਉਹਨੂੰ ਪ੍ਰੋਟੈਕਟ ਕਰਨ ਲਈ ਉਹਨਾਂ ਨੇ ਮਾੜੇ ਮੋਟੇ ਟ੍ਰੇਡ ਬੈਰੀਅਰ ਲਾਏ ਹੋਏ ਆ। ਇਹ ਅਮਰੀਕਾ ਦੇ ਵਿੱਚ ਵੀ ਹੋਣਗੇ। ਹੁਣ ਸਾਨੂੰ ਉਹਨਾਂ ਦੀਆਂ ਡਿਟੇਲਸ ਨਹੀਂ ਪਤਾ ਵੀ ਉਹ ਕਿੱਥੇ ਕਿੱਥੇ ਕਿਵੇਂ ਕਿਵੇਂ ਲੱਗੇ ਹੋਣਗੇ, ਪਰ ਹੋਣਗੇ। ਸੋ ਹੁਣ ਪਰ ਟੈਰਿਫਸ ਕਰਕੇ ਕੀ ਹੋਇਆ, ਹੁਣ ਪਹਿਲਾਂ ਕੀ ਸੀਗਾ, ਜਿਹੜਾ ਮੈਨੀਟੋਬਾ ਜਿੰਨੀ ਚੀਜ਼ ਆਪ ਖਪਾ ਲੇ, ਜਿੰਨੀ ਬਾਕੀ ਪ੍ਰੋਵਿੰਸਾਂ ਨੂੰ ਵੇਚਤੀ, ਰਹਿੰਦੀ ਖੁੰਦੀ ਜਾਂ ਜ਼ਿਆਦਾ ਜਿਹੜਾ ਸਾਡਾ ਹਿੱਸਾ ਉਹ ਅਮਰੀਕਾ ਖਰੀਦ ਲੈਂਦਾ ਸੀਗਾ। ਹੁਣ ਅਮਰੀਕਾ ਨਾਲ ਜਿਹੜੇ ਇਹ ਸੰਬੰਧ ਏਦਾਂ ਹੋਣ ਕਰਕੇ ਜਿਹੜੀ ਅਮਰੀਕਾ ਦੇ ਵਿੱਚ ਖਪਤ ਹੈ ਉਹ ਘਟ ਗਈ ਹੈ, ਹਨਾ। ਸੋ ਉਹਦੇ ਵਿੱਚ ਇੱਕ ਕੋਸ਼ਿਸ਼ ਚੱਲ ਰਹੀ ਹੈ ਵੀ ਚਲੋ ਜਿਹੜੀ ਬਾਕੀ ਦੁਨੀਆ 'ਚ ਖਰੀਦੇ, ਪਰ ਉਹਦੇ 'ਚ ਉਹ ਕਹਿੰਦੇ ਵੀ ਯਾਰ ਅਸੀਂ ਤਾਂ ਆਪਣੇ ਪ੍ਰੋਵਿੰਸਿਸ ਦੇ ਵਿੱਚ ਵੀ ਨਹੀਂ ਵੇਚ ਰਹੇ ਸਮਾਨ, ਹਨਾ। ਵੀ ਟ੍ਰੇਡ ਬੈਰੀਅਰਸ ਦਾ ਕਈ ਵਾਰੀ ਇਹ ਚੀਜ਼ ਹੈ ਵੀ BC ਨੂੰ ਕੋਈ ਚੀਜ਼ ਚੀਨ ਤੋਂ ਜਾਂ ਮੈਕਸੀਕੋ ਤੋਂ ਮੰਗਵਾਉਣੀ ਜ਼ਿਆਦਾ ਸੌਖੀ ਹੈ ਰੈਦਰ ਦੈਨ ਵੀ ਉਹ ਮੈਨੀਟੋਬਾ ਤੋਂ ਜਾਵੇ। ਸੋ ਜਿਹੜੀ ਇਹ ਪੁਸ਼ ਇਹ ਹੈਗੀ ਹੈ ਵੀ ਜੇ ਕੋਈ ਚੀਜ਼ ਸਾਨੂੰ ਕਿਤੋਂ ਬਾਹਰੋਂ ਮੰਗਵਾਉਣੀ ਪੈਂਦੀ ਹੈ, ਵੀ ਉਹਦੇ 'ਚ ਅਸੀਂ ਟ੍ਰੇਡ ਬੈਰੀਅਰਸ ਇੰਨੇ ਕੁ ਖਤਮ ਕਰ ਦਈਏ ਵੀ ਯਾਰ ਅਸੀਂ ਆਪਸ 'ਚ ਇੱਕ ਦੂਜੇ ਦਾ ਸਮਾਨ ਖਰੀਦ ਸਕੀਏ। ਤੇ ਉਹ ਜਦੋਂ ਤੋਂ ਪ੍ਰਧਾਨ ਮੰਤਰੀ ਬਣੇ ਸੀਗੇ, ਉਹਨਾਂ ਦਾ ਇਸ ਗੱਲ ਤੇ ਜ਼ੋਰ ਲੱਗਿਆ ਹੋਇਆ ਸੀਗਾ। ਪਰ ਫਾਈਨਲੀ ਜਿਹੜਾ ਇਹ ਬਿੱਲ ਹੈ ਉਹ BC ਮਿਨਿਸਟਰ ਜਿਹੜੇ ਜੌਬਸ ਐਂਡ ਇਕਨੋਮਿਕ ਗਰੋਥ ਦੇ ਹੈਗੇ, ਰਵੀ ਕਾਲੋ ਹੋਣਾ, ਉਹਨਾਂ ਨੇ ਯੈਲੋ ਨਾਈਫ ਦੇ ਵਿੱਚ ਜਿਹੜਾ ਸਾਈਨ ਕੀਤਾ। ਹੁਣ ਇਹਦੇ ਵਿੱਚ ਜਿਹੜੀਆਂ ਕੋਈ ਵੀ ਜਿਹੜਾ ਸਮਾਨ ਹੈਗਾ ਇੱਕ ਪ੍ਰੋਵਿੰਸ ਤੋਂ ਜਦੋਂ ਦੂਜੇ ਪ੍ਰੋਵਿੰਸ ਦੇ ਵਿੱਚ ਵੇਚਣਾ ਹੈ ਤਾਂ ਉਹਦੇ ਲਈ ਕੋਈ ਐਕਸਟਰਾ ਅਪਰੂਵਲਸ ਦੀ ਲੋੜ ਨਹੀਂ ਹੈਗੀ, ਤੇ ਉਹਦੇ ਲਈ ਕੋਈ ਸਪੈਸ਼ਲ ਲੇਬਲਸ ਦੀ ਲੋੜ ਨਹੀਂ ਹੈਗੀ, ਉਹਦੇ ਲਈ ਕਿਸੇ ਸਪੈਸ਼ਲ ਟੈਸਟਿੰਗ ਦੀ ਲੋੜ ਨਹੀਂ ਹੈਗੀ। ਸੋ ਜੇ ਮੈਨੀਟੋਬਾ ਦੇ ਵਿੱਚ ਕੋਈ ਚੀਜ਼ ਪੈਕ ਹੋਈ ਹੈ ਤੇ ਇੱਥੇ ਟੈਸਟ ਹੋਈ ਹੈ, ਉਹ ਕਿਊਬੈਕ ਦੇ ਵਿੱਚ ਵੇਚੀ ਜਾ ਸਕਦੀ ਹੈ, ਹੁਣ ਨੋਵਾ ਸਕੋਸ਼ੀਆ ਦੇ ਵਿੱਚ ਵੇਚੀ ਜਾ ਸਕਦੀ ਹੈ। ਸੋ ਇਸੇ ਤਰੀਕੇ ਨਾਲ ਜਿਹੜਾ ਨੋਵਾ ਸਕੋਸ਼ੀਆ ਦੀ ਮੱਛੀ ਹੈ ਉਹ ਜੇ ਮੈਨੀਟੋਬਾ ਦੇ ਵਿੱਚ ਵੇਚਣੀ ਹੈ ਤਾਂ ਉਹਨੂੰ ਉਹਦੇ ਤੇ ਹੁਣ ਪਾਬੰਦੀਆਂ ਜਿਹੜੀਆਂ ਉਹ ਹਟਾ ਦਿੱਤੀਆਂ ਗਈਆਂ। ਇਹਦੇ ਵਿੱਚ ਜਿਹੜੀਆਂ ਦੋ ਐਕਸੈਪਸ਼ਨਸ ਇਹਨਾਂ ਨੇ ਰੱਖੀਆਂ ਹੈਗੀਆਂ ਉਹ ਹੈਗੀਆਂ ਫੂਡ ਤੇ ਅਲਕੋਹਲ, ਹਨਾ। ਵੀ ਜਿੰਨੀ ਆਪਾਂ ਐਗਜ਼ਾਮਪਲਾਂ ਲਈਆਂ ਉਹ ਫੂਡ ਦੀਆਂ, ਇਹੀ ਆਪਾਂ ਜਿਹੜੀ ਮੱਛੀ ਆ ਉਹ ਵੀ ਫੂਡ ਦੀ ਹੈ, ਤੇ ਜਿਹੜੀ ਦਾਰੂ ਵਾਲੀ ਹਜੇ ਰੱਖੀ ਹੈ, ਪਰ ਉਹਦੇ ਤੇ ਵੀ ਉਹ ਕਹਿੰਦੇ ਵੀ ਉਹ ਨਾ ਚੱਲ ਰਹੀ ਹੈ, ਗੱਲਬਾਤ ਚੱਲ ਰਹੀ ਹੈ ਵੀ ਉਹ ਵੀ ਚੱਕ ਦਿੱਤੀਆਂ ਜਾਣਗੀਆਂ। ਜੀ। ਤੇ ਇਹਦੇ ਨਾਲ ਇਹ ਵੀ ਹੈ ਵੀ ਕੁਛ ਜਿਹੜੇ ਖਾਸ ਇਲਾਕੇ ਨੇ, ਮਤਲਬ ਜਿੱਥੇ ਉਹਨਾਂ ਦੀ ਸਪੈਸ਼ਲਾਈਜੇਸ਼ਨ ਹੈ ਜਾਂ ਉਹਨਾਂ ਦੀਆਂ ਕੋਈ ਸ਼ਰਤਾਂ ਵੀ ਹੋ ਸਕਦੀਆਂ ਵੀ ਅਸੀਂ ਇਹਨੂੰ ਤਾਂ ਹਟਾ ਲੈਣੇ, ਪਰ ਸਾਨੂੰ ਤੁਸੀਂ ਫਲਾਣੇ ਥਾਂ ਆਹ ਚੀਜ਼ ਦਾ ਐਕਸੈਸ ਦੇ ਦਿਓ, ਕਿ ਸ਼ਰਤਾਂ ਦੇ ਤਹਿਤ ਵੀ ਹੋ ਰਿਹਾ, ਜਾਂ ਇਹ ਹੈ ਵੀ ਚਲੋ ਸਹਿਮਤੀ, ਆਮ ਸਹਿਮਤੀ ਦੇ ਨਾਲ ਸਾਰਾ ਕੁਝ ਚੱਕ ਰਿਹਾ? ਨਹੀਂ, ਜਿਹੜਾ ਇਹ ਵਾਲਾ ਬਿੱਲ ਹੈ ਇਹ ਆਮ ਸਹਿਮਤੀ ਵਾਲਾ ਹੀ ਹੈ ਜੀ, ਆਮ ਸਹਿਮਤੀ। ਠੀਕ ਹੈ ਜੀ। ਅਗਲੀ ਗੱਲ ਕਰੀਏ, ਇੱਕ CBSA ਵੱਲੋਂ ਇਮੀਗ੍ਰੇਸ਼ਨ ਡਿਟੇਨੀ ਫੜਿਆ ਗਿਆ ਸੀਗਾ, ਉਹ ਕੈਲਗਰੀ ਦੇ ਹਸਪੀਟਲ ਦੇ ਵਿੱਚੋਂ ਫਰਾਰ ਹੋ ਗਿਆ, ਤੇ ਮੁੰਡਾ ਇਹ ਪੰਜਾਬੀ ਨੌਜਵਾਨ ਦੱਸਿਆ ਜਾ ਰਿਹਾ ਜੀ। ਸੋ ਜਿਹੜੇ ਹੁਣ ਜਿੰਨੇ ਵੀ ਵਰਕਰ ਜਾਂ ਸਟੂਡੈਂਟ ਇੱਥੇ ਹੈਗੇ ਆ, ਜਿਨ੍ਹਾਂ ਦੇ ਵਰਕ ਪਰਮਿਟ, ਸਟੂਡੈਂਟ ਪਰਮਿਟ ਜਾਂ ਵਿਜ਼ਟਰ ਵੀਜ਼ੇ ਐਕਸਪਾਇਰ ਹੋ ਰਹੇ ਆ, ਉਹਨਾਂ ਨੂੰ ਜਿਹੜਾ ਇੱਥੋਂ ਹੁਣ ਮੁਲਕ ਦੇ ਵਿੱਚੋਂ ਬਾਹਰ ਕੱਢਣਾ ਇੱਕ ਵੱਡਾ ਮਸਲਾ। ਕੈਨੇਡਾ ਦੇ ਵਿੱਚ ਕੋਈ ਜਿਵੇਂ ਟਰੰਪ ਵਰਗਾ ਲੀਡਰ ਤਾਂ ਹੈ ਨਹੀਂਗਾ ਵੀ ਉਹ ਇਦਾਂ ਦੇ ਲਾਅ ਪਾਸ ਕਰਦੇ ਵੀ ਯਾਰ ਜਿਹੜਾ ਮਿਲਦਾ ਜ਼ਬਰਦਸਤੀ ਫੜਾ ਕੇ ਚੜਾਈ ਜਾਓ, ਕਿਉਂਕਿ ਜਿਹੜੇ ਨਾਰਮਲ ਲਾਅ ਨੇ, ਸੋ ਇੱਕ ਪ੍ਰੋਸੈਸ ਦੇ ਵਿੱਚੋਂ ਜਾਂਦਾ ਤੇ ਬੜਾ ਮਹਿੰਗਾ ਪ੍ਰੋਸੈਸ ਹੈ ਕਿਸੇ ਨੂੰ ਇੱਥੋਂ ਕੱਢਣਾ। ਜੀ। ਤੇ ਉਹਦੇ ਵਿੱਚ ਜਿਹੜੇ ਬੰਦੇ ਨੂੰ ਫੜਿਆ ਜਾਂਦਾ, ਉਹਦੇ ਹਿਊਮਨ ਰਾਈਟਸ, ਉਹਦੇ ਜਿਹੜੇ ਅਧਿਕਾਰ ਹੁੰਦੇ ਵੀ ਉਹਨੂੰ ਵਧੀਆ ਤਰੀਕੇ ਨਾਲ ਟਰੀਟ ਕੀਤਾ ਜਾਵੇ, ਉਹ ਵੀ ਕੀਤਾ ਜਾਂਦਾ। ਸੋ CBSA ਨੇ ਮਤਲਬ ਕਾਫੀ ਜ਼ੋਰ ਲਾ ਕੇ ਉਹ ਦੇਖਣ ਲੱਗੇ ਹੋਏ ਵੀ ਜਿਹਦੀ ਕੋਈ ਵੀ ਵੀਜ਼ਾ ਮੁੱਕਿਆ ਉਹਨੂੰ ਜਿੰਨੀ ਛੇਤੀ ਤੋਂ ਛੇਤੀ ਇੱਥੇ ਕੱਢਿਆ ਜਾ ਸਕੇ। ਉਸੇ ਸੰਬੰਧ ਦੇ ਵਿੱਚ ਇਹ ਹੁਣ ਬਹੁਤ ਜ਼ਿਆਦਾ ਬੰਦੇ ਡਿਪੋਰਟ ਕੀਤੇ ਜਾ ਰਹੇ ਆ, ਤਾਂ ਉਹਨਾਂ ਨੇ ਇੱਕ ਇੰਡੀਅਨ ਨੈਸ਼ਨਲ ਜਗਦੀਪ ਸਿੰਘ ਨੂੰ ਫੜਿਆ ਸੀਗਾ ਡਿਪੋਰਟੇਸ਼ਨ ਲਈ, ਤੇ ਉਹਨਾਂ ਦੀ ਕੋਈ ਮੈਡੀਕਲ ਟੈਸਟ ਲਈ ਉਹਨਾਂ ਨੂੰ ਕੈਲਗਰੀ ਦੇ ਹਸਪਤਾਲ ਦੇ ਵਿੱਚ ਲੈ ਕੇ ਗਏ, ਤੇ ਉੱਥੋਂ ਉਹ ਫਰਾਰ ਹੋ ਗਏ। ਸੋ CBSA ਕਹਿ ਰਹੀ ਹੈ ਵੀ ਇਹ ਜਗਦੀਪ ਸਿੰਘ ਦੀ ਉਹਨਾਂ ਨੇ ਫੋਟੋ ਜਾਰੀ ਕਰਕੇ ਕਿਹਾ ਵੀ ਜੇ ਕਿਸੇ ਨੂੰ ਵੀ ਇਹ ਦੇਖਦੇ ਆ ਤਾਂ ਸਾਨੂੰ ਦੱਸੋ। ਪਰ ਇਹ ਇੱਕ ਨਿਗਾਹ ਇਦਾਂ ਦੇ ਕਈ ਕੇਸਿਸ ਜਿਹੜੇ ਸਾਹਮਣੇ ਆ ਰਹੇ ਆ ਵੀ ਹੁਣ CBS ਜਿਹੜੀ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਹੈਗੀ ਹੈ, ਉਹਨਾਂ ਨੂੰ ਪਤਾ ਵੀ ਅਸੀਂ ਫਲਾਣਾ ਬੰਦਾ, ਪਰ ਉਹ ਬੰਦਿਆਂ ਦੀ ਹੁਣ ਉਹ ਆਪਣੇ ਐਡਰੈਸਿਸ ਜਿਹੜੇ ਉਹਨਾਂ ਦੇ ਪੁਰਾਣੇ ਐਡਰੈਸਿਸ ਉੱਥੋਂ ਮੂਵ ਆਊਟ ਹੋ ਗਏ ਆ। ਉਹਨਾਂ ਵਿੱਚੋਂ ਕਈ ਤਾਂ ਇਦਾਂ ਦੇ ਵੀ ਆ ਜਿਹੜੇ ਪ੍ਰਵੀਨ ਜੀ ਬਾਰਡਰ ਟੱਪ ਕੇ ਅਮਰੀਕਾ ਚਲੇ ਗਏ ਆ। ਸੋ ਹੁਣ ਉਹਨਾਂ ਨੂੰ ਲੱਭਣਾ ਔਖਾ ਵੀ ਹੋ ਜਾਣਾ, ਪਰ ਕਿਉਂਕਿ ਹੁਣ ਅਮਰੀਕਾ ਦੇ ਵਿੱਚ ਸਖਤੀ ਹੋਣ ਕਰਕੇ ਡੋਨਲਡ ਟਰੰਪ ਦੇ ਆਉਣ ਤੋਂ ਬਾਅਦ ਜਿਹੜੀ ਉਹ ਵਾਲੀ ਗੱਲ ਘਟੀ ਹੈ, ਪਰ ਸਟਿਲ ਜਿਹੜੀ ਕੈਨੇਡੀਅਨ ਸਰਕਾਰ ਦੇ ਲਈ ਇਹ ਇੱਕ ਅਗਲੇ 2-3 ਸਾਲਾਂ ਦੇ ਵਿੱਚ ਵੱਡੀ ਸਮੱਸਿਆ ਹੈ ਵੀ ਜਿਹੜੇ ਬੰਦੇ ਪੱਕੇ ਨਹੀਂ ਹੋਣੇ ਉਹਨਾਂ ਦਾ ਕੀ ਕਰਨਾ। ਜਿਵੇਂ ਆਪਾਂ ਦੱਸਿਆ ਵੀ ਜਿਹੜੇ ਪਹਿਲਾਂ ਵਾਲੇ ਮਸਲੇ ਆ ਰਹੇ ਆ, ਜਾਂ ਤਾਂ ਇਹਨਾਂ ਨੂੰ ਕੋਈ ਏਦਾਂ ਦੇ ਤਰੀਕੇ ਦੇਣੇ ਪੈਣਗੇ ਵੀ ਜਿਹੜੇ
ਬੰਦੇ ਉਰੇ ਆ ਗਏ ਆ ਉਹਨਾਂ ਨੂੰ ਸਮਹਾਉ ਪੱਕਾ ਕੀਤਾ ਜਾਵੇ, ਕਿਉਂਕਿ ਜੇ ਤੁਸੀਂ ਉਹਨਾਂ ਨੂੰ ਨੌਕਰੀਆਂ ਦਿੰਦੇ ਹੋ, ਜੇ ਉਹਨਾਂ ਨੂੰ ਤੁਸੀਂ ਪੇਪਰ ਦੇ ਦਿੰਦੇ ਹੋ, ਤਾਂ ਉਹ ਟੈਕਸ ਪੇਇੰਗ ਸਿਟੀਜ਼ਨ ਬਣਦੇ ਆ, ਉਹ ਇਕਨੋਮੀ ਦੇ ਵਿੱਚ ਕੰਟਰੀਬਿਊਟ ਕਰਦੇ ਆ ਤੇ ਇਹਨਾਂ ਨੂੰ ਪੱਕੇ ਹੋਣ ਦਾ ਰਾਹ ਮਿਲਦਾ। ਕਿਉਂਕਿ ਆਏ ਤਾਂ ਸਟੂਡੈਂਟ ਹੀ ਹੈ, ਚਲੋ ਜਿਹੜਾ ਵਿਜ਼ਟਰ ਉਹਨੂੰ ਨਹੀਂ ਦਿੱਤਾ ਜਾ ਸਕਦਾ, ਜਿਹੜਾ ਵਿਜ਼ਟਰ ਉਹਨੂੰ ਡਿਪੋਰਟ ਹੀ ਕਰਨਾ ਪੈਣਾ, ਪਰ ਜਿਹੜਾ ਸਟੂਡੈਂਟ ਆ ਕੇ ਵਰਕਰ ਹੈ, ਜੇ ਉਹਨੂੰ ਪੱਕੇ ਹੋਣ ਦਾ ਕੋਈ ਰਾਹ ਦਿੱਤਾ ਜਾਵੇ ਤਾਂ ਉਹ ਉਹਨਾਂ ਬੰਦਿਆਂ ਲਈ ਵੀ ਵਧੀਆ, ਤਾਂ ਉਹ ਕੈਨੇਡੀਅਨ ਇਕਨੋਮੀ ਲਈ ਵੀ ਵਧੀਆ, ਤੇ ਉਹ ਬਿਜ਼ਨੈਸਿਸ ਲਈ ਵੀ ਵਧੀਆ, ਕਿਉਂਕਿ ਹੁਣ ਉਹ ਬੰਦੇ ਟ੍ਰੇਨਡ ਆ ਇੱਥੋਂ ਦੇ ਸਿਸਟਮ ਦੇ ਉੱਤੇ, ਹਨਾ। ਤੇ ਉਹਦੇ ਚ ਬਹੁਤ ਥੋੜੇ ਕ੍ਰਿਮੀਨਲ ਮਾਈਂਡ ਆ, ਬਹੁਤੇ ਬੰਦੇ ਤਾਂ ਜ਼ਿਆਦਾ ਬੀਬੇ ਹੀ ਹੈ, ਹਨਾ। ਜਾਂ ਤਾਂ ਉਹਨਾਂ ਨੂੰ ਕੋਈ ਏਦਾਂ ਦੀ ਵੀ ਠੀਕ ਆ, ਥੋੜਾ ਵਰਕ ਪਰਮਿਟ ਐਕਸਟੈਂਡ ਕਰਕੇ ਤੁਸੀਂ ਪੱਕੇ ਕਰ ਦਿਓ, ਪਰ ਜੇ ਉਹ ਨਹੀਂ ਕਰਨਾ ਤਾਂ ਫਿਰ ਉਹ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਬੰਦਿਆਂ ਨੂੰ ਡਿਪੋਰਟ ਕਿਵੇਂ ਕਰਨਾ, ਇਹ ਬਹੁਤ ਵੱਡਾ ਚੈਲੰਜ ਬਣ ਜਾਣਾ ਜੀ। ਜੀ ਬਿਲਕੁਲ ਬਿਲਕੁਲ। ਤੇ ਜਾਂਦੇ ਆਪਾਂ ਗੱਲ ਕੈਨੇਡਾ ਦੇ ਬਜਟ ਦੀ ਵੀ ਕਰ ਲਈਏ, ਤੇ ਇੱਕ ਹੋਰ ਜਿਹੜੀ ਇੱਕ ਖਾਸ ਚਰਚਾ ਦੇ ਵਿੱਚ ਆਪਾਂ ਗੱਲ ਜੋੜਨੀ ਸੀ, ਪੀਰੇ ਪੋਲੀਐਵ ਜਿਹੜੇ ਕਿ ਵਿਰੋਧੀ ਧਿਰ ਦੇ ਨੇਤਾ ਨੇ, ਉਹਨਾਂ ਨੇ ਵੀ ਸਰਕਾਰ ਨੂੰ ਲਿਬਰਲ ਸਰਕਾਰ ਨੂੰ ਇਮੀਗ੍ਰੇਸ਼ਨ ਤੇ ਫਰੌਤੀਆਂ ਦੇ ਮਾਮਲੇ ਦੇ ਵਿੱਚ ਘੇਰਿਆ। ਉਸ ਖਬਰ ਦੀ ਵੀ ਖਾਸੀ ਚਰਚਾ ਰਹੀ, ਉਹ ਵੀਡੀਓ ਵੀ ਉਹਨਾਂ ਦੀ ਖਾਸੀ ਵਾਇਰਲ ਹੋਈ ਹੈ ਜੀ। ਜੀ, ਆਪਣੇ ਜਿਹੜੇ ਕੰਜ਼ਰਵੇਟਿਵ ਸਾਈਡ ਤੇ ਐਮਪੀ ਹੈਗੇ ਆ, ਉਹ ਕਾਫੀ ਜ਼ਿਆਦਾ ਦੇਖੋ ਚਰਚਾ ਦੇ ਵਿੱਚ ਚੱਲ ਰਹੀ ਹੈ। ਜਿਹੜੇ ਬਰੈਂਪਟਨ ਤੋਂ ਐਮਪੀ ਹੈਗੇ ਆ, ਮੈਂ ਉਹਨਾਂ ਦਾ ਨਾਮ ਭੁੱਲ ਗਿਆ, ਉਹਨਾਂ ਨੇ ਕੱਲ ਹੀ ਉਹਨਾਂ ਨੇ ਜਿਹੜੀ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਇਸ ਗੱਲ ਤੇ ਮੁੱਦਾ ਉਠਾਇਆ। ਉਹਨਾਂ ਨੇ ਕਿਹਾ ਵੀ ਯਾਰ ਇਹ ਐਡਾ ਸੀਰੀਅਸ ਮਸਲਾ ਹੈ ਵੀ ਕੈਨੇਡੀਅਨ ਸਰਕਾਰ ਇਹਨੂੰ ਜਿੰਨੀ ਸਖਤੀ ਨਾਲ ਨਜਿੱਠਣਾ ਚਾਹੀਦਾ ਨਹੀਂ ਨਜਿੱਠ ਰਹੀ, ਜਿਹੜਾ ਫਰੌਤੀ ਵਾਲਾ ਮਸਲਾ ਜੀ। ਤੇ ਜਾਂਦੇ ਕੰਜ਼ਰਵੇਟਿਵ ਪਾਰਟੀ ਉਹ ਕਾਫੀ ਸਖਤ ਰੁਖ ਲੈ ਰਹੀ ਹੈ ਜੀ। ਮਾਫੀ ਜੀ। ਤੇ ਬਜਟ ਦੀ ਜ਼ਰੂਰ ਗੱਲ ਕਰਦੇ ਚੱਲੀਏ। ਕੈਨੇਡਾ ਦਾ ਬਜਟ ਹੁਣ ਕੀ ਇਸ਼ਾਰਾ ਕਰਦਾ ਜੀ? ਕੀ ਇਹਦਾ ਭਾਵ ਅਰਥ ਕੀ ਨਿਕਲਦਾ? ਇਹਦਾ ਜੇ ਤੱਤ-ਸਾਰ ਕੱਢੀਏ ਉਹ ਕੀ ਨਿਕਲਦਾ? ਸੋ ਮਾਰਕ ਕਾਰਨੀ ਹੋਣੀ ਜਿਹੜਾ ਆਪਣਾ ਪਹਿਲਾ ਜਿਹੜਾ ਟੈਸਟ ਸੀਗਾ ਪਾਰਲੀਮੈਂਟ ਦੇ ਵਿੱਚ, ਉਹ ਪਾਸ ਕਰ ਗਿਆ, ਕਿਉਂਕਿ ਜਿਹੜੀ ਲਿਬਰਲ ਸਰਕਾਰ ਆ ਉਹਨਾਂ ਕੋਲੇ ਮੈਜੋਰਿਟੀ ਹੈ ਨਹੀਂਗੀ, ਤੇ ਉਹਨਾਂ ਨੇ ਜਿਹੜਾ ਆਪਣਾ ਪਹਿਲਾ ਬਜਟ 4 ਨਵੰਬਰ ਨੂੰ ਪੇਸ਼ ਕੀਤਾ, ਜਿਹੜਾ ਕਿ ਪਾਰਲੀਮੈਂਟ ਦੇ ਵਿੱਚੋਂ ਪਾਸ ਹੋ ਗਿਆ। ਕਾਫੀ ਮਸਲਾ ਅੜਿਆ ਹੋਇਆ ਸੀਗਾ, 2 ਵੋਟਾਂ ਉਹਨਾਂ ਕੋਲ ਘਟਦੀਆਂ ਸੀਗੀਆਂ, ਤੇ ਜੇ ਬਜਟ ਪਾਸ ਨਹੀਂ ਹੁੰਦਾ ਸੀਗਾ ਤੇ ਉਹਨਾਂ ਦੇ ਸਰਕਾਰ ਡਿੱਗਣ ਦੇ ਪੂਰੇ ਚਾਂਸ ਸੀਗੇ। ਸੋ ਇਹ ਬੜਾ ਨਾ ਟ੍ਰਿਕੀ ਜਿਹਾ ਲਾਅ ਹੈਗਾ ਵੀ ਇੱਥੇ ਜੇ ਜਿਹੜੀ ਰੂਲਿੰਗ ਗਵਰਨਮੈਂਟ ਹੈ, ਜਿਹੜਾ ਉਹ ਬਜਟ ਪ੍ਰੈਜ਼ੈਂਟ ਕਰਦੀ ਹੈ, ਜੇ ਉਹ ਬਜਟ ਨਾ ਪਾਸ ਕਰਵਾ ਸਕੇ ਪਾਰਲੀਮੈਂਟ ਦੇ ਵਿੱਚ ਮੈਜੋਰਿਟੀ ਨਾਲ, ਸਿੰਪਲ ਮੈਜੋਰਿਟੀ ਦੇ ਨਾਲ, ਤਾਂ ਉਹ ਆਟੋਮੈਟਿਕਲੀ ਇਲੈਕਸ਼ਨ ਟ੍ਰਿਗਰ ਕਰ ਦਿੰਦਾ। ਸੋ ਜਿਹੜੇ ਕੰਜ਼ਰਵੇਟਿਵ ਆ ਉਹ ਤਾਂ ਹੱਥਾਂ ਨੂੰ ਥੁੱਕ ਲਾਈ ਫਿਰਦੇ ਸੀਗੇ ਵੀ ਲੈ ਵੀ ਇਹ ਬਜਟ ਪਾਸ ਹੋਣਾ ਨਹੀਂਗਾ ਤੇ ਸਰਕਾਰ ਡਿੱਗ ਪੈਣੀ ਹੈ ਤੇ ਇਲੈਕਸ਼ਨ ਆ ਜਾਣੀ ਹੈ, ਵੀ ਫਿਰ ਸਾਡੇ ਦੁਬਾਰਾ ਚਾਂਸਸ ਬਣ ਜਾਣੇ। ਪਰ ਜਿਹੜੀ ਕੁਛ ਜਿਹੜੀ ਜਿਵੇਂ ਐਨਡੀਪੀ ਜਾਂ ਬਲਾਕ ਦੇ ਕੁਛ ਬੰਦਿਆਂ ਨੇ ਉਹ ਕਹਿੰਦੇ ਵੀ ਅਸੀਂ ਇਸ ਬਜਟ ਦੇ ਹੱਕ ਦੇ ਵਿੱਚ ਵੋਟ ਤਾਂ ਨਹੀਂ ਪਾ ਸਕਦੇ। ਉਹ ਜਦੋਂ ਵੋਟਿੰਗ ਸੀਗੀ ਉਦੋਂ ਉਹ ਐਬਸੈਂਟ ਹੋ ਗਏ। ਉਹ ਐਬਸੈਂਟ ਹੋਣ ਕਰਕੇ ਜਿੰਨੇ ਬੰਦੇ ਪ੍ਰੈਜ਼ੈਂਟ ਸੀਗੇ ਉਹਨਾਂ ਦੇ ਵਿੱਚ ਜਿਹੜੀ ਸਿੰਪਲ ਮੈਜੋਰਿਟੀ ਨਾਲ ਬਜਟ ਪਾਸ ਹੋ ਗਿਆ। ਸੋ ਉਹਦੇ ਵਿੱਚ ਜਿਹੜੀਆਂ ਮੈਂ ਥੋੜੀਆਂ ਜਿਹੀਆਂ ਹਾਈਲਾਈਟਸ ਪ੍ਰਵੀਨ ਜੀ ਦੱਸ ਦਿੰਦਾ। ਸੋ ਜਿਹੜਾ ਮਿਡਲ ਕਲਾਸ ਟੈਕਸ ਕੱਟ ਹੈ ਉਹ ਪ੍ਰਧਾਨ ਮੰਤਰੀ ਕਾਰਨੀ ਹੋਣਾ ਨੇ ਆਫਰ ਕੀਤਾ। ਸੋ ਜਿਹੜਾ ਮਿਡਲ ਕਲਾਸ ਦਾ ਜਿਹੜਾ ਫੈਡਰਲ ਇਨਕਮ ਟੈਕਸ ਹੈਗਾ ਉਹ 15% ਤੋਂ 14% ਤੇ ਲੈ ਕੇ ਗਏ ਆ। ਸੋ ਜਿਹੜੀ ਤੁਹਾਡੀ ਲੋਐਸਟ ਮਾਰਜਨ ਹੁੰਦੀ ਆ ਉਹ ਪਹਿਲਾਂ ਕੀ ਸੀਗਾ ਵੀ ਜਿਹੜਾ ਸਭ ਤੋਂ ਪਹਿਲੀ ਟੈਕਸ ਬ੍ਰੈਕਟ ਆ ਉਹਦੇ ਤੇ 15% ਟੈਕਸ ਲੱਗਦਾ ਸੀਗਾ, ਉਹ 14% ਤੇ ਲੈ ਕੇ ਗਏ ਆ। ਉਹਦੇ ਨਾਲ ਜਿਹੜੀ ਇੱਕ 2 ਇਨਕਮ ਫੈਮਿਲੀ ਹੈ ਉਹਨੂੰ $850 ਪਰ ਈਅਰ ਦਾ ਫਾਇਦਾ ਹੋ ਸਕਦਾ। ਜਿਹੜੇ ਪਰਸਨਲ ਸਪੋਰਟ ਵਰਕਰ ਨੇ, ਜਿਹੜੇ ਓਲਡ ਕੇਅਰ ਹੋਮਸ ਦੇ ਵਿੱਚ ਕੰਮ ਕਰਦੇ ਆ, ਜਿਹੜੀਆਂ ਨਰਸਿਸ ਹੈਗੀਆਂ, ਜਿਹੜੇ ਡਾਕਟਰ ਹੈਗੇ ਆ, ਉਹਨਾਂ ਨੂੰ 5% ਦਾ ਇੱਕ ਐਕਸਟਰਾ ਟੈਕਸ ਕ੍ਰੈਡਿਟ ਦਿੱਤਾ, $1100 ਮੈਕਸਿਮਮ ਤੱਕ। ਠੀਕ ਹੈ ਜੀ। ਸੋ ਵੀ ਜੇ ਉਹਨਾਂ ਦਾ ਟੈਕਸ ਹੈਗਾ ਤਾਂ ਉਹਦੇ ਤੇ ਉਹ ਐਡੀਸ਼ਨਲ 5% ਲੈ ਸਕਦੇ ਆ, ਪਰ ਇਹ ਸਿਰਫ ਪਰਸਨਲ ਸਪੋਰਟ ਵਰਕਰਸ ਨੂੰ ਹੈਗਾ। ਜਿਹੜਾ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਹੈ, ਸੋ ਉਹਨਾਂ ਨੇ ਹੋਰ ਫੰਡਿੰਗ ਇਹਨੂੰ ਇਸ਼ੂ ਕੀਤੀ ਹੈ ਵੀ ਜਿਹੜੇ ਬੱਚੇ ਆਪਾਂ ਲੈ ਲਈਏ ਵੀ ਜਿਹੜੀਆਂ ਗਰੀਬ ਘਰਾਂ ਤੋਂ ਸੀਗੇ, ਜਿਨ੍ਹਾਂ ਦੇ ਘਰ ਦੇ ਫੂਡ ਨਹੀਂ ਅਫੋਰਡ ਕਰ ਸਕਦੇ, ਉਹਨਾਂ ਨੂੰ ਇੱਕ ਫੈਡਰਲ ਫੰਡ ਦੇ ਵਿੱਚੋਂ ਜਿਹੜਾ ਖਾਣਾ ਮੁਹੱਈਆ ਕਰਵਾਇਆ ਜਾ ਸਕੇ। ਸੋ ਉਹਦੇ ਚ ਕਹਿੰਦੇ ਵੀ ਆਲਮੋਸਟ 4 ਲੱਖ ਚਿਲਡਰਨ ਹਰ ਸਾਲ, ਜਿਹੜੇ 4 ਲੱਖ ਬੱਚੇ ਆ ਉਹਨਾਂ ਨੂੰ ਜਿਹੜਾ ਖਾਣਾ ਉਹ ਪ੍ਰੋਵਾਈਡ ਕੀਤਾ ਜਾਇਆ ਕਰੇਗਾ। ਦੂਜਾ ਉਹਨਾਂ ਨੇ ਆਪਣਾ ਇਲੈਕਸ਼ਨ ਪ੍ਰੋਮਿਸ ਪੂਰਾ ਕਰਦੇ ਹੋਏ ਜਿਹੜੇ ਆਪਣੇ ਘਰ ਹੈਗੇ ਆ, ਘਰਾਂ ਤੇ ਜੇ ਤੁਹਾਡਾ ਘਰ 1 ਮਿਲੀਅਨ ਤੋਂ ਘੱਟ ਮੁੱਲ ਦਾ, ਠੀਕ ਹੈ ਜੀ, ਉਹਦੇ ਤੇ ਉਹਨਾਂ ਨੇ ਟੈਕਸ ਖਤਮ ਕਰਤਾ। ਸੋ ਜੀਐਸਟੀ ਕੈਨੇਡਾ ਦੇ ਵਿੱਚ 2 ਤਰ੍ਹਾਂ ਦੇ ਟੈਕਸਸ ਲੱਗਦੇ, ਇੱਕ ਜੀਐਸਟੀ ਇੱਕ ਪੀਐਸਟੀ ਹੈ। ਜਿਹੜੀ ਜੀਐਸਟੀ ਉਹ ਫੈਡਰਲ ਟੈਕਸ ਹੈ ਜਿਹੜਾ 5% ਹੁੰਦਾ। ਹੁਣ ਜੇ ਮੰਨ ਲਓ ਤੁਸੀਂ $1 ਮਿਲੀਅਨ ਦਾ ਜਾਂ 9,99,999 ਦਾ ਜੇ ਤੁਸੀਂ ਘਰ ਲਿਆ ਤਾਂ ਤੁਹਾਡਾ ਉੱਤੇ ਲਗਭਗ $50,000 ਫੈਡਰਲ ਟੈਕਸ ਲੱਗਣਾ ਸੀਗਾ, ਜਿਹੜਾ ਉਹਨਾਂ ਨੇ ਬਿਲਕੁਲ ਹੀ ਚੱਕ ਦਿੱਤਾ।
ਸੋ ਹੂੰ, ਉਹਦੇ ਨਾਲ ਵੀ ਤਾਂ ਕਰਕੇ ਘਰ ਥੋੜੇ ਹੋਰ ਅਫੋਰਡੇਬਲ ਕੀਤੇ ਜਾ ਸਕਣ। ਹੂੰ, ਬਿਲਡ ਕੈਨੇਡਾ ਹੋਮਸ ਜਿਹੜਾ ਉਹ ਹਾਊਸਿੰਗ ਦੇ ਵਿੱਚ ਲੈ ਕੇ ਆਏ ਆ। ਸੋ ਉਹਨਾਂ ਨੇ ਇੱਕ ਨਵੀਂ ਏਜੰਸੀ ਐਸਟੈਬਲਿਸ਼ ਕੀਤੀ ਹੈ, ਜੀ, ਜਿਨ੍ਹਾਂ ਨੂੰ $25 ਬਿਲੀਅਨ ਅਸਾਈਨ ਹੂੰ, ਹੋਇਆ ਵੀ ਉਹ ਅਗਲੇ 5 ਸਾਲਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਤੇਜ਼ੀ ਨਾਲ ਕੈਨੇਡਾ ਦੇ ਵਿੱਚ ਘਰ ਤੇ ਜਿਹੜਾ ਇਨਫਰਾਸਟ੍ਰਕਚਰ ਹੈ ਘਰਾਂ ਨੂੰ ਸਪੋਰਟ ਕਰਨ ਲਈ ਹੂੰ, ਉਹ ਬਣਾਇਆ ਜਾ ਸਕੇ। ਜੀ, ਦੂਜੀ ਚੀਜ਼ ਜਿਹੜੀ ਪਬਲਿਕ ਲੈਂਡ ਹੈਗੀ ਹੈ ਵੀ ਜਿਹੜੀ ਸਰਕਾਰੀ ਜ਼ਮੀਨ ਹੈਗੀ ਹੈ, ਉਹਨੂੰ ਕਿਵੇਂ ਜਿਹੜੀਆਂ ਬਿਲਡਿੰਗ ਲਈ ਵਰਤਿਆ ਜਾ ਸਕਦਾ ਵੀ ਜਿਹਦੇ ਤੇ ਘਰ ਛੱਤੇ ਜਾ ਸਕਣ, ਜਿਹਦੇ ਤੇ ਜਿਹੜੀਆਂ ਅਪਾਰਟਮੈਂਟ ਕੰਪਲੈਕਸਿਸ ਛੱਤੇ ਜਾ ਸਕਣ, ਜਿੱਥੇ ਕਿ ਜਿਹੜੇ ਬੰਦੇ ਜਿਨ੍ਹਾਂ ਨੂੰ ਅਫੋਰਡੇਬਲ ਘਰ ਉੱਥੇ ਮੁਹੱਈਆ ਕਰਾਏ ਜਾ ਸਕਣ। ਜੀ, ਬਿਜ਼ਨਸ ਤੇ ਇਕੋਨਮੀ ਲਈ ਬਾਈ ਕੈਨੇਡੀਅਨ ਪਾਲਿਸੀ ਲੈ ਕੇ ਆਏ ਹੈ, ਮੈਨੂਫੈਕਚਰਿੰਗ ਲਈ ਕਾਫੀ ਜ਼ਿਆਦਾ ਇਨਸੈਂਟਿਵਸ ਹੈ, ਠੀਕ ਹੈ। ਸਾਇੰਟਿਫਿਕ ਰਿਸਰਚ ਤੇ ਐਕਸਪੈਰੀਮੈਂਟਲ ਡਿਵੈਲਪਮੈਂਟ ਲਈ ਉਹਨਾਂ ਨੇ $6 ਮਿਲੀਅਨ ਜਿਹੜਾ ਰੱਖਿਆ ਹੈ। ਤੇ ਫਿਰ ਜਿਹੜੀ ਲਗਜ਼ਰੀ ਟੈਕਸ ਹੈ ਉਹ ਪਿਛਲੀ ਸਰਕਾਰ ਨੇ ਲਾਇਆ ਸੀਗਾ, ਉਹ 에ਅਰਕ੍ਰਾਫਟ ਤੇ ਜਿਹੜੀਆਂ ਆਪਣੀਆਂ ਸ਼ਿਪਸ ਹੈਗੀਆਂ ਉਹਨਾਂ ਤੇ ਲੱਗਿਆ ਹੋਇਆ ਸੀਗਾ, ਉਹ ਹਟਾਤਾ। ਹੂੰ, ਸੋ ਇਹ ਜਿਹੜਾ ਬਜਟ ਪ੍ਰੈਜ਼ੈਂਟ ਕੀਤਾ ਉਦਾਂ ਮਾਰਕ ਕਾਰਨੀ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਬੈਲੈਂਸ ਕਰ ਦੂੰਗਾ ਬੁੱਕਸ, ਵੀ ਮਤਲਬ ਮੈਂ ਕੈਨੇਡਾ ਦੇ ਸਿਰ ਦੇ ਉੱਤੇ ਹੋਰ ਕਰਜ਼ਾ ਨਹੀਂ ਚੜਾਉਂਗਾ। ਹਾਂਜੀ, ਐਟਲੀਸਟ ਅਗਲੇ ਸਾਲ ਦੇ ਵਿੱਚ ਜਿਹੜਾ ਇਸ ਬਜਟ ਕਰਕੇ $78.3 ਬਿਲੀਅਨ ਦਾ ਹੂੰ, ਨਵਾਂ ਕਰਜ਼ਾ ਕੈਨੇਡਾ ਦੇ ਉੱਤੇ ਚੜੂਗਾ। ਫਿਰ ਉਹ ਕਹਿੰਦੇ ਵੀ ਚਲੋ ਉਸ ਤੋਂ ਬਾਅਦ ਦੇਖਾਂਗੇ ਵੀ ਆਪਾਂ ਕਿਵੇਂ ਕਰਨਾ। ਹੂੰ, ਵੀ ਸੋ 2028-29 ਤੱਕ ਵੀ ਅਸੀਂ ਜਿਹੜਾ ਬਜਟ ਹੈ ਬੈਲੈਂਸ ਕਰਾਂਗੇ। ਹਜੇ ਕਿਉਂਕਿ ਇਕੋਨਮੀ ਇੰਨੀ ਸਲੋ ਹੈ, ਕਿਉਂਕਿ ਜਿਹੜਾ ਅਮਰੀਕਾ ਦੇ ਨਾਲ ਟੈਰਿਫਸ ਵਾਲਾ ਇਸ਼ੂ ਪਿਆ ਹੋਇਆ ਹੈ, ਹੂੰ, ਕਿ ਜਿਹੜੇ ਬਾਕੀ ਸਾਰੇ ਮਸਲੇ ਚੱਲ ਰਹੇ ਆ, ਜਿਹੜੇ ਹਾਊਸਿੰਗ ਦਾ ਹੈਗਾ, ਉਹਨੂੰ ਸਾਰੇ ਕਾਸੇ ਨੂੰ ਰਿਵਾਈਵ ਕਰਨ ਲਈ ਉਹਨਾਂ ਨੇ ਡਿਸਾਈਡ ਕੀਤਾ ਵੀ ਉਹ $78 ਬਿਲੀਅਨ ਸਰਕਾਰ ਵੱਲੋਂ ਖਰਚਣਗੇ, ਤਾਂ ਕਰਕੇ ਵੀ ਜਿਹੜਾ ਕੈਨੇਡਾ ਨੂੰ ਮੁੜ ਪੈਰਾਂ ਤੇ ਕੀਤਾ ਜਾ ਸਕੇ। ਜੀ, ਜੀ, ਬਿਲਕੁਲ। ਤੇ ਆਪਾਂ ਜਿਹੜੀ ਤੁਸੀਂ ਸਰਕਾਰ ਡਿੱਗਣ ਵਾਲੀ ਗੱਲ ਕੀਤੀ ਸੀ, ਦੱਸੀ ਸੀ, ਤੇ ਉਹਦੇ ਵਿੱਚ ਆਪਾਂ ਹੋਰ ਸਰਲ ਸ਼ਬਦਾਂ ਦੇ ਵਿੱਚ ਆਪਾਂ ਦੱਸ ਦਈਏ ਕਿ 343 ਮੈਂਬਰ ਨੇ ਹਾਊਸ ਆਫ ਕਾਮਨਸ ਦੇ ਵਿੱਚ, ਜਿਹਦੇ ਲਈ ਜੇ ਬਜਟ ਪਾਸ ਕਰਨਾ ਤਾਂ 172 ਚਾਹੀਦੇ ਆ। ਲਿਬਰਲ ਦੇ ਹੱਕ ਦੇ ਵਿੱਚ 169 ਸੀਗੇ, ਤੇ ਜਿਹੜਾ ਤੁਸੀਂ ਜ਼ਿਕਰ ਕੀਤਾ ਉਹ 4 ਮੈਂਬਰ ਗੈਰ ਹਾਜ਼ਰ ਸੀਗੇ, ਜਿਹਦੇ ਨਾਲ ਉਹਨਾਂ ਨੂੰ 170 ਵੋਟਾਂ ਦੇ ਬਹੁਮਤ ਦੇ ਨਾਲ ਜਿਹੜਾ ਉਹ ਬਜਟ ਪਾਸ ਹੋ ਗਿਆ। 169 ਸੀਗੇ। ਇਹਨਾਂ ਕੋਲੇ ਗ੍ਰੀਨ ਪਾਰਟੀ ਦੀ ਜਿਹੜੀ ਐਲਿਜ਼ਾਬੈਥ ਮੇ ਆ, ਜਿਹੜੀ ਕਿ ਇਨਵਾਇਰਨਮੈਂਟ ਦੇ ਮਾਮਲਿਆਂ ਦੇ ਵਿੱਚ ਉਹਨਾਂ ਦੀਆਂ ਕੁਝ ਮੰਗਾਂ ਸੀਗੀਆਂ, ਉਹਨਾਂ ਨੂੰ ਪੂਰਾ ਕਰਨ ਦਾ ਜਦੋਂ ਕਾਰਨੀ ਨੇ ਭਰੋਸਾ ਦਿੱਤਾ, ਤਾਂ ਉਹਨਾਂ ਨੇ ਫਿਰ ਇਹਨਾਂ ਦੇ ਹੱਕ ਦੇ ਵਿੱਚ 170 ਬੰਦੇ ਜਿਹੜੇ ਆ ਉਹ ਪੂਰੇ ਕਰਤੇ। ਤੇ ਜਿਵੇਂ ਤੁਸੀਂ ਦੱਸਿਆ ਹੀ ਆ ਵੀ 4 ਗੈਰ ਹਾਜ਼ਰ ਸੀਗੇ, 72 ਦੀ ਲੋੜ ਸੀ, ਇਸ ਕਰਕੇ 17 ਦੇ ਨਾਲ ਇਹਨਾਂ ਦਾ ਕੰਮ ਜਿਹੜਾ ਉਹ ਇੱਕ ਵਾਰੀ ਚੱਲਦਾ ਹੋ ਗਿਆ। ਗੁਰਜਸਪਾਲ ਸਿੰਘ ਜੀ, ਤੁਸੀਂ ਜੁੜੇ ਇਹਨਾਂ ਮਾਮਲਿਆਂ ਦੇ ਉੱਤੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਕੈਨੇਡਾ ਦੇ ਨਾਲ ਜੁੜੇ ਕਈ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਸਮਾਂ ਇਜਾਜ਼ਤ ਨਹੀਂ ਦਿੰਦਾ, ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।